ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਤੁਹਾਡਾ ਸਭ ਦਾ ਹਰਮਨ ਪਿਆਰਾ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਵੱਧਦੇ ਹਾਂ ਖਬਰਾਂ ਤੇ ਚਰਚਾ ਦੇ ਵੱਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੀ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੀ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਤਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁੱਡਲੈਂਡ, ਪਰਮਜੀਤ ਕੌਰ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ ਜੀਐਲ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਤੋਂ। ਭਗਵੰਤ ਮਾਨ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਜੀ। ਹਾਂ, ਦੇਖੋ ਗੱਲ ਕੀ ਹੈ ਕਿ ਇਸ ਪ੍ਰੋਜੈਕਟ ਬਾਰੇ ਜੇ ਦੇਖੋਗੇ ਤਾਂ ਵੀਡੀਓ ਪਹਿਲਾਂ ਹੀ ਆ ਗਈ ਸੀਗੀ। ਇਹਨਾਂ ਨੇ ਉਦਘਾਟਨ ਬਾਅਦ ਦੇ ਵਿੱਚ ਕੀਤਾ। ਉਹ ਕਿਸੇ ਨੇ ਵੀਡੀਓ ਬਣਾ ਕੇ ਪਹਿਲਾਂ ਹੀ ਪਾ ਦਿੱਤੀ। ਅੱਜ ਕੱਲ ਜ਼ਮਾਨਾ ਬੜਾ ਤੇਜ਼ ਹੈ ਨਾ, ਉਹਨਾਂ ਨੇ ਪਹਿਲਾਂ ਵੀਡੀਓ ਬਣਾ ਕੇ ਦਿਖਾ ਦਿੱਤਾ ਕਿ ਆ ਤੇ ਚੱਲਣ ਡਿਆ। ਹੈਰਾਨਗੀ ਦੀ ਗੱਲ, ਲੋਕ ਬੜੇ ਪਰੇਸ਼ਾਨ ਹੋਏ ਕਿ ਇਹ ਕੀ ਚੱਕਰ ਆ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਕੱਲ ਨੂੰ ਜਾਣਾ। ਉਹ ਤੇ ਗੁਜਰਾਤ ਦੇ ਵਿੱਚੋਂ ਆਏ ਆ, ਚਲੋ ਮਤਲਬ ਕੰਮ ਦਾ ਜ਼ੋਰ ਹੈ ਅੱਜ ਕੱਲ, ਥੱਕੇ ਟੁੱਟੇ ਹੋਣਗੇ ਤੇ ਨਾਲ ਦੀ ਨਾਲ ਉਹਨਾਂ ਨੇ ਅਗਲੇ ਦਿਨ ਉਦਘਾਟਨ ਕਰਨਾ। ਗਰਬਾ ਗੁਰਬਾ ਕਰਦੇ ਪੱਟ ਫੁੱਲ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਨੇ ਕਦੇ ਨਹੀਂ ਕੀਤਾ। ਤਾਂ ਇਹ ਜਿਹੜਾ ਪਲਾਟ ਸੀ ਉਹਦੀ ਪਹਿਲਾਂ ਹੀ ਵੀਡੀਓ ਜਿਹੜੀ ਵਾਇਰਲ ਹੋ ਗਈ ਕਿ ਇਹ ਜਿਹੜਾ ਪਲਾਟ ਚੱਲਦਾ ਪਿਆ ਇਹਦੇ ਵਿੱਚ ਪਰਾਲੀ ਤੋਂ ਬਣਾਈ ਜਾਂਦੇ ਆ ਜੀ ਸਾਰਾ ਕੁਝ, ਜਿਵੇਂ ਇੱਥੇ ਦੱਸਿਆ ਹੋਇਆ ਕਿ CNG ਵਗੈਰਾ ਵਗੈਰਾ ਬਣਦਾ। ਵੈਸੇ ਉਹ 33 TPD ਹੈ, ਉਹਨੂੰ ਟਨ ਪ੍ਰਤੀ ਦਿਨ ਕਹਿ ਦਿੰਦੇ, 33 ਟਨ ਪ੍ਰਤੀ ਦਿਨ, ਜਿਹਨੂੰ ਬਾਇਓ CNG ਕਹਿੰਦੇ ਆਪਾਂ। ਤਾਂ ਹੁਣ 33 ਟਨ ਪ੍ਰਤੀ ਡੇ ਉਹ ਤੇ 550 TPD ਪ੍ਰਤੀ ਸਾਲ ਇਹ ਸਮਰੱਥਾ ਹੈ ਜੀ, ਯਾਨੀ ਟੋਟਲ ਹੀ ਹੋ ਗਿਆ। ਤਾਂ ਉਹ ਪਹਿਲਾਂ ਹੀ ਚੱਲ ਰਿਹਾ। ਹੁਣ ਇਹਨਾਂ ਦੇ ਨਾ ਤਰਕ ਵੀ ਬੜੇ ਅਜੀਬੋ ਗਰੀਬ ਹੁੰਦੇ ਆ। ਜਦੋਂ ਇਹ ਵੀਡੀਓ ਵਾਇਰਲ ਹੋਈ, ਆਪਾਂ ਚਲੋ ਉਦਘਾਟਨ ਤੇ ਵੀ ਆ ਜਾਂਦੇ ਆ, ਅੱਛੀ ਗੱਲ ਆ, ਤੇ ਉਹ ਨਾ ਅੱਗੋਂ ਕਹਿਣ ਲੱਗ ਪਏ ਇਹਨਾਂ ਦੇ ਸਮਰਥਕ, ਕਹਿੰਦੇ ਕਿ ਦੇਖੋ ਉਹ ਪਹਿਲਾਂ ਨਾ ਬਾਸਮਤੀ ਕੱਲੀ ਲੈਂਦੇ ਸੀ ਕਿ ਬਾਸਮਤੀ ਦੀ ਪਰਾਲੀ ਲੈਂਦੇ ਸੀ, ਹੁਣ ਪੂਸਾ ਹੋਵੇ, ਮੁੱਛਲ ਹੋਵੇ ਜਾਂ ਹੋਰ ਦੂਜੀ ਤੀਜੀ ਵੈਰਾਈਟੀ ਹੋਵੇ, ਸਾਰੀ ਵਲੇਟੀ ਜਾਂਦੇ ਆ। ਇਹ ਸਾਡੇ ਟਾਈਮ ਹੋਇਆ ਠੋਕੋ ਤਾਲੀ। ਤੇ ਲੋਕੀ ਕਹਿੰਦੇ ਫਿਰ ਕੀ ਫਰਕ ਹੈ, ਜਾ ਕੇ ਭਾਖੜਾ ਡੈਮ ਦਾ ਵੀ ਕਰ ਦਿਓ ਦੁਬਾਰਾ, ਉਹਦਾ ਵੀ ਉਦਘਾਟਨ ਕਰ ਦਿਓ ਦੁਬਾਰਾ, PGI ਦਾ ਵੀ ਕਰ ਦਿਓ ਤੁਸੀਂ। ਤਾਂ ਜਦੋਂ ਇਹਨਾਂ ਨੇ ਆਪਣਾ ਇਵੈਂਟ ਅਨਾਉਂਸ ਕੀਤਾ, ਇੱਕ ਚੀਜ਼ ਨੋਟੇਬਲ ਹੈ ਕਿ ਮੁੱਖ ਮੰਤਰੀ ਨੇ ਜਿਵੇਂ ਟਵੀਟ ਕੀਤਾ ਉਹਦੇ ਵਿੱਚ ਇਹਨਾਂ ਦਾ ਜ਼ਿਕਰ ਸੀਗਾ ਕਿ ਮੈਂ ਇਕੱਲਾ ਹੀ ਜਾਊਂਗਾ। ਪਰ ਅੱਜ ਜੇ ਵੇਖੋਗੇ ਤਾਂ ਮੌਕੇ ਤੇ ਉੱਥੇ ਕੇਂਦਰੀ ਮੰਤਰੀ ਵੀ ਪਹੁੰਚੇ ਹੋਏ ਸਨ। ਕਮਾਲ ਦੀ ਗੱਲ ਹੈ, ਹਰਦੀਪ ਪੁਰੀ ਜੀ ਉਹ ਕਹਿੰਦੇ ਵੀ ਅਸੀਂ ਕਿਸੇ ਨਾਲੋਂ ਘੱਟ ਆ, ਅਸੀਂ ਵੀ ਤਾਂ ਫਿਰ ਆਵਾਂਗੇ ਮੈਦਾਨ ਦੇ ਵਿੱਚ। ਤਾਂ ਬਈ ਉਹ ਵੀ ਮੈਦਾਨ ਚ ਆ ਗਏ, ਉਹ ਵੀ ਉਦਘਾਟਨੀ ਸਮਾਰੋਹ ਚ ਆ ਗਏ, ਵਧੀਆ ਗੱਲ ਆ, ਬੜਾ ਤਾਲਮੇਲ ਬਣ ਰਿਹਾ ਇਹਨਾਂ ਦਾ। ਤਾਂ ਉੱਥੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੋ ਆਈਆਂ, ਪਰ ਜਿਹੜਾ ਪਹਿਲਾਂ ਇਹਨਾਂ ਨੇ ਮਤਲਬ ਕਿ ਸੂਚਨਾ ਵਾਸਤੇ ਟਵੀਟ ਕੀਤਾ ਜਾਂ ਪੋਸਟ ਕੀਤਾ, ਉਹਦੇ ਚ ਕੇਂਦਰੀ ਮੰਤਰੀ ਦਾ ਤਾਂ ਕੋਈ ਜ਼ਿਕਰ ਨਹੀਂ ਸੀ। ਅਚਾਨਕ ਤਸਵੀਰ ਵੇਖ ਕੇ ਸਾਡੇ ਵਰਗੇ ਵੀ ਸ਼ੌਕਡ ਹੋ ਗਏ ਕਿ ਪੁਰੀ ਸਾਹਿਬ ਕਿੱਥੋਂ ਆ ਗਏ। ਉਹ ਕਹਿੰਦੇ ਕਿ ਕੋਈ ਗੱਲ ਨਹੀਂ ਹੈ, ਆ ਹੀ ਜਾਈਦਾ, ਕਦੇ ਕਦੇ ਆ ਜਾਈਦਾ। ਪੰਜਾਬ ਦਾ ਫਿਰ ਖਾਸ ਧਿਆਨ ਵੀ ਤਾਂ ਰੱਖਣਾ ਨਾ BJP ਨੇ, ਤਾਂ ਡਿਊਟੀ ਇਜ਼ ਡਿਊਟੀ, ਡਿਊਟੀ ਇਜ਼ ਬਿਊਟੀ, ਇਹ ਸਾਡੀ ਡਿਊਟੀ ਆ। ਉਹ ਤਾਂ ਫਿਰ ਇਸ ਕਰਕੇ ਤੁਰੇ ਫਿਰਦੇ ਆ। ਹੁਣ ਜਿੱਥੋਂ ਤੱਕ ਗੱਲ ਹੈ ਉਦਘਾਟਨ ਦੀ, ਉਦਘਾਟਨ ਕਰ ਦਿੱਤਾ, ਕੋਈ ਫਰਕ ਨਹੀਂ ਹੈ। ਪਰ ਇਹ ਲੋਕ ਉਹ ਨੇ ਜਿਹੜੇ ਨੀਂਹ ਪੱਥਰਾਂ ਤੇ ਬਹੁਤ ਵਿਲਕਦੇ ਹੁੰਦੇ ਸੀਗੇ ਕਿ ਨੀਂਹ ਪੱਥਰ ਜੀ ਰੱਖ ਦਿੰਦੇ ਨੇ, ਉਹਦੇ ਤੇ ਐਡੀ ਸਲੇਟ ਲਾ ਦਿੰਦੇ ਨੇ, ਕੁਝ ਬਣਦਾ ਨਹੀਂ ਕਰਦਾ ਨਹੀਂ।
ਉਦਘਾਟਨ ਵੇਲੇ ਐ ਕਰਦੇ ਆ, ਉਹ ਕਰਦੇ ਆ। ਅੱਜ ਤੁਸੀਂ ਦੇਖੋ ਹੁਣ ਇਹਦੇ ਚ ਜਿਹੜੀ ਗੱਲ ਹੈ ਵੇਖਣ ਵਾਲੀ ਕਿ ਇਹ ਜਿਹੜਾ ਪਲਾਂਟ ਹੈ ਇਹ ਹਜ਼ੂਰ 2016 ਦੇ ਵਿੱਚ ਸ਼ੁਰੂ ਹੋਇਆ ਸੀਗਾ, 2016 ਦੇ ਵਿੱਚ। ਹੁਣ ਇਹ ਕਹਿੰਦੇ ਨੇ ਇਹਨਾਂ ਨੇ 76 ਸਾਲਾਂ ਚ ਕੀਤਾ ਕੀ ਆ, 2016 ਚ ਹੁਣ ਕਿਹਦੀ ਸਰਕਾਰ ਸੀਗੀ। ਫਿਰ ਅੱਗੇ ਜਾ ਕੇ ਜੇ ਦੇਖੋਗੇ ਤੇ 2020-21 ਦੇ ਵਿੱਚ ਚਾਲੂ ਹੋ ਗਿਆ। 2016-17 ਦੇ ਦੌਰਾਨ ਇਹਦੀ ਸ਼ੁਰੂਆਤ ਹੁੰਦੀ ਹੈ, 20-21 ਚ ਪ੍ਰੋਜੈਕਟ ਬਣ ਕੇ ਤਿਆਰ ਹੋ ਗਿਆ, 20 ਕਰੋੜ ਇਹਦੀ ਲਾਗਤ ਆ। ਸਾਰਾ ਕੁਝ ਨੈਟ ਤੇ ਪਿਆ ਵਾ, ਘੁਟਾਲ ਕਲਾਂ ਦੇ ਵਿੱਚ ਲੱਗਿਆ। तो इन्होंने हुण नवे सिरे तो उद्घाटन किया। हो सकता है कि चलो कोविड वगैरह करके भी समस्या रही होवे कि 2 साल उद्घाटन ही नहीं होया, पर वो प्रोजेक्ट चल रहा सी ऑलरेडी, वो प्लांट चल रहा सी ऑलरेडी। तो पर जे मान लो टाला किया जाए, केंद्रीय मंत्री आया, इधरों ये गए ने, घर दे होर 4 जी भी पहुंचे होने, तुहानूं पता अजकल उन्हां नूं भी जाना पैंदा, सरकारां चलाउणियां किते सौखियां पईयां ने। तो ये जिहड़ा ताम झाम आ, देखो ਉਹਦੇ ਚ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੁੰਦਾ ਉਹ ਲੱਗ ਜਾਂਦਾ ਸਾਰਾ, ਮੁੱਖ ਮੰਤਰੀ ਦਾ ਜਾਂ ਕੇਂਦਰੀ ਮੰਤਰੀ ਦਾ ਪ੍ਰੋਟੋਕਾਲ ਉਹਨੂੰ ਫੋਲੋ ਕਰਨਾ ਬਹੁਤ ਵੱਡਾ ਪ੍ਰੋਸੀਜਰ ਹੁੰਦਾ। 1-2 ਦਿਨ ਪਹਿਲਾਂ ਸਿਕਿਉਰਿਟੀ ਰੂਟ ਲੱਗ ਜਾਂਦੇ ਆ। ਤਾਂ ਇਹਨਾਂ ਚੀਜ਼ਾਂ ਨੂੰ ਤਾਂ ਬਦਲਿਆ ਜਾ ਸਕਦਾ। ਅੱਜ ਕੱਲ ਆਨਲਾਈਨ ਹੀ ਫੀਤਾ ਕੱਟਣ ਦੀ ਰਸਮ ਜਿਹੜੀ ਉਹ ਪਾ ਲਓ ਜੀ, ਕਿਉਂਕਿ ਇੱਕ ਪਾਸੇ ਕਹਿੰਦੇ ਕਿ ਖਰਚੇ ਅਸੀਂ ਘਟਾਉਣੇ ਆ, ਖਰਚੇ ਏਦਾਂ ਘਟਦੇ ਹੁੰਦੇ ਆ ਕਿ ਪਿਰਤਾਂ ਤੋੜਨੀਆਂ ਪੈਂਦੀਆਂ। ਹੁਣ ਜੇ ਮਿੱਥ ਕੇ ਜੇ ਨਿੱਠ ਕੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਠੀਕ ਠਾਕ ਹੈ। ਸੋ ਇਹ ਪ੍ਰੋਜੈਕਟ ਜਿਹੜਾ ਚੱਲ ਰਿਹਾ ਸੀਗਾ, ਜਿਹੜੇ ਲੋਕ ਇਹ ਕਹਿ ਰਹੇ ਕਿ ਪ੍ਰੋਜੈਕਟ ਪਹਿਲਾਂ ਚੱਲ ਰਿਹਾ ਸੀ ਉਹ ਵੀ ਸੱਚੇ ਆਪਦੀ ਥਾਂ ਤੇ ਜਿਹੜੇ ਕਹਿੰਦੇ ਸੀਗੇ ਕਿ ਉਦਘਾਟਨ ਬਈ ਹਲੇ ਕਰਨਾ ਬਾਕੀ ਸੀ, ਉਹ ਵੀ ਆਪਣੀ ਥਾਂ ਤੇ ਖੁਸ਼ੀ ਮਨਾ ਸਕਦੇ ਆ। ਤਾਂ ਦੋਨੇ ਧਿਰਾਂ ਖੁਸ਼ ਹੋ ਸਕਦੀਆਂ। ਪਰ ਚਲੋ ਕੋਈ ਚੰਗਾ ਕੰਮ ਹੋਇਆ, ਕਿਸੇ ਵੀ ਸਰਕਾਰ ਚ ਹੋਇਆ, ਵਧੀਆ ਕੰਮ ਹੋਇਆ। ਪਰ ਇਸ ਤਰ੍ਹਾਂ ਦੇ ਪਲਾਂਟ ਹੋਰ ਵੀ ਲਾਉਣੇ ਚਾਹੀਦੇ ਆ। ਕੰਟਰੋਵਰਸੀ ਇਹਦੇ ਤੇ ਵੀ ਬਣੀ ਆ ਤੇ ਕਾਫੀ ਜੰਮ ਕੇ ਬਣੀ ਹੈ। ਜੀ ਬਿਲਕੁਲ। ਅੱਛਾ ਮਿੰਟੂ ਜੀ, ਹੁਣੇ ਇੱਕ ਚਰਚਾ ਨਵੀਂ ਛਿੜ ਪਈ ਹੈ ਜਿਹਨੂੰ ਆਪਾਂ ਬ੍ਰੇਕਿੰਗ ਨਿਊਜ਼ ਵੀ ਕਹਿ ਸਕਦੇ ਹਾਂ ਕਿ ਗਵਰਨਰ ਵੱਲੋਂ ਵੀਸੀ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਹੈ। ਇਹ ਤਾਂ ਬਹੁਤ ਵੱਡਾ ਝਟਕਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ। ਬਿਲਕੁਲ ਜੀ, ਦੇਖੋ ਗੱਲ ਕੀ ਹੈ ਕਿ ਅੱਗੇ ਵੀ ਆਪਾਂ ਵੇਖਿਆ ਸੀਗਾ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਵੀਸੀ ਨਿਯੁਕਤ ਕੀਤੇ ਗਏ ਸੀਗੇ, ਤਾਂ ਉਹਨਾਂ ਦੀ ਨਿਯੁਕਤੀ ਜਿਹੜੀ ਰੱਦ ਹੋਈ ਸੀਗੀ। ਤਾਂ ਫਿਰ ਉਹਨਾਂ ਨੇ ਕਿਹਾ ਸੀਗਾ, ਰੱਦ ਨਹੀਂ ਕਹਿ ਸਕਦੇ ਆਪਾਂ ਇੱਕ ਤਰ੍ਹਾਂ ਨਾਲ, ਉਹਨਾਂ ਨੇ ਕਿਹਾ ਸੀਗਾ ਕਿ ਪੈਨਲ ਭੇਜੋ। ਡਾਕਟਰ ਵਾਂਦਰ ਜੀ ਬਾਰੇ ਜਦੋਂ ਇਹਨਾਂ ਨੇ ਨਾਮ ਭੇਜਿਆ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਪੈਨਲ ਬਣਾ ਕੇ ਭੇਜੋ। ਤਾਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਅਸੀਂ ਪੈਨਲ ਬਣਾ ਕੇ ਭੇਜ ਦੂੰਗੇ। ਤਾਂ ਇੱਕ ਤਰ੍ਹਾਂ ਨਾਲ ਉਹ ਵੀ ਨਿਯੁਕਤੀ ਤੇ ਕਾਂਟਾ ਹੀ ਸੀਗਾ ਨਾ। ਤਾਂ ਜਿਹੜੇ ਡਾਕਟਰ ਵਾਂਦਰ ਬਹੁਤ ਜ਼ਿਆਦਾ ਕਹ ਲੋ ਕਿ ਫੇਮਸ ਨੇ, ਦਿਲ ਦੇ ਰੋਗਾਂ ਦੇ ਬਹੁਤ ਵਧੀਆ ਡਾਕਟਰ ਨੇ, ਤਾਂ ਉਹਨਾਂ ਨੇ ਫਿਰ ਨਾਮ ਵਾਪਸ ਲੈ ਲਿਆ ਸੀਗਾ ਕਿ ਮੈਂ ਨਹੀਂ ਵੀਸੀ ਲੱਗਣਾ ਜੀ। ਤਾਂ ਇਹ ਹੁਣ ਦੂਜੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੂਜੀ ਐਸੀ ਨਿਯੁਕਤੀ ਹੈ ਜਿਹਦੇ ਤੇ ਸਿਆਪਾ ਪੈ ਗਿਆ। ਹੁਣ ਦੂਜੀ ਨਿਯੁਕਤੀ ਕਿਹੜੀ ਸੀਗੀ? ਉਹ ਸੀਗੀ ਪੀਏਯੂ ਦੀ, ਜਿਹਦੇ ਬਾਰੇ ਆਪਾਂ ਖਬਰਾਂ ਵੀ ਕੀਤੀਆਂ ਕਿ ਬਹੁਤ ਲੰਮੇ ਸਮੇਂ ਤੋਂ ਉੱਥੇ ਵੀਸੀ ਦਾ ਉਹਦਾ ਖਾਲੀ ਸੀ। ਚੰਗਾ ਕੰਮ ਕੀਤਾ ਆਮ ਆਦਮੀ ਪਾਰਟੀ ਵਾਲਿਆਂ ਨੇ, ਨੋ ਡਾਊਟ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕੋਸ਼ਿਸ਼ ਇਹਨਾਂ ਨੇ ਕੀਤੀ ਸੀਗੀ ਕਿ ਉਹ ਨਿਯੁਕਤੀ ਹੋ ਜਾਵੇ। ਪਰ ਹੁਣ ਰਾਜਪਾਲ ਨੇ ਇੱਕ ਚਿੱਠੀ ਲਿਖ ਕੇ, ਚਿੱਠੀ ਵੀ ਕਾਫੀ ਸਖਤ ਸ਼ਬਦਾਂ ਦੇ ਵਿੱਚ ਲਿਖੀ ਹੈ ਕਿ ਇਸ ਨਿਯੁਕਤੀ ਨੂੰ ਰੱਦ ਕੀਤਾ ਜਾਵੇ, ਕਿਉਂਕਿ ਇਹ ਜੋ यूजीसी ਦੀ ਗਾਈਡਲਾਈਨ ਹੈ, ਜੋ ਨੋਰਮਸ ਨੇ ਉਹਦੇ ਮੁਤਲਕ ਇਹ ਸਾਰਾ ਕੁਝ ਸਹੀ ਨਹੀਂ ਹੋਇਆ, ਉਹਦੇ ਮੁਤਾਬਕ ਇਹ ਸਭ ਕੁਝ ਠੀਕ ਨਹੀਂ ਹੈ। ਤਾਂ ਬਈ ਇਹ ਚਿੱਠੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੈਟਰ ਬੰਬ ਆ। ਇੱਕ ਹੋਰ ਵੱਡਾ ਝਟਕਾ ਲੱਗ ਗਿਆ। ਸੋ ਹੁਣ ਇਧਰੋਂ ਜਿਹੜੀ ਸਰਕਾਰ ਦੀ ਇਸ ਵੇਲੇ ਆਪਾਂ ਦੇਖ ਸਕਦੇ ਹਮਲਾਵਰ ਸ਼ੈਲੀ ਹੈ, ਉਹ ਸੰਕੇਤ ਦਿੰਦੀ ਹੈ ਕਿ ਸੰਵਿਧਾਨਕ ਸੰਕਟ ਵਧਣ ਜਾ ਰਿਹਾ ਹੈ। ਟਸਲਬਾਜ਼ੀ ਵਾਲਾ ਦੌਰ ਹੋਰ ਲੰਬਾ ਚੱਲੇਗਾ, ਕਿਉਂਕਿ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਨਿਯੁਕਤੀ ਅਸੀਂ ਨਹੀਂ ਰੱਦ ਕਰਨੀ। ਹੁਣ ਜਿਹੜਾ ਕੋਈ ਹੁੰਦਾ ਵੇਖੀ ਜਾਊਗੀ। ਮਤਲਬ ਉਹ ਕਹਿੰਦੇ ਕਿ ਗਵਰਨਰ ਸਾਹਿਬ ਤੁਸੀਂ ਰਾਜਨੀਤੀ ਕਰ ਰਹੇ ਹੋ ਸਿੱਧੇ ਤੌਰ ਤੇ, ਤਾਂ ਇਹ ਅਸੂਲਾਂ ਦੇ ਮੁਤਾਬਕ ਸਹੀ ਹੈ। ਹੁਣ ਦੇਖੋ ਜਿਹੜਾ ਪੀਏਯੂ ਦਾ ਨਾ ਐਕਟ ਹੈ 200-250 ਪੇਜ ਦਾ ਹੋਏਗਾ, ਉਹ ਮੇਰਾ ਅੰਦਾਜ਼ਾ ਹੈ, ਉਹ ਸਾਰਾ ਪੜ੍ਹਨਾ ਪਵੇਗਾ ਹੁਣ ਕਿ ਉੱਥੇ ਕੀ ਹਿਸਾਬ ਕਿਤਾਬ ਆ, ਕੀ ਗੱਲਬਾਤ ਆ। ਪਰ ਇਸ ਵੇਲੇ ਇਹ ਬਹੁਤ ਵੱਡੀ ਖਬਰ ਬਣ ਗਈ ਆ। ਦੇਰ ਸ਼ਾਮ ਲੈਟਰ ਬੰਬ ਡਿੱਗਿਆ, ਉਸ ਤੋਂ ਬਾਅਦ ਬ੍ਰੇਕਿੰਗ ਨਿਊਜ਼ ਆ। ਵਾਕਿਆ ਬ੍ਰੇਕਿੰਗ ਨਿਊਜ਼ ਹੈ ਤੇ ਇਸ ਟਾਈਮ ਸਾਰੇ ਪਾਸੇ ਭਖਵੀਂ ਬਹਿਸ ਹੈ ਕਿ ਮਾਮਲਾ ਕਿੱਧਰ ਨੂੰ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਟਸਲਬਾਜ਼ੀ ਬਹੁਤ ਵੱਧ ਰਹੀ ਆ। ਤਾਂ ਰਾਜਪਾਲ ਬਾਰੇ ਤਾਂ ਹੁਣ ਆਪਾਂ ਕਹਿਣਾ ਹੀ ਕੀ ਹੈ, ਉਹ ਰੈਪੂਟੇਸ਼ਨ ਬਣ ਜਾਂਦਾ। ਬਹੁਤ ਵਾਰੀ ਮੈਂ ਕਹਿ ਚੁੱਕਾ ਸੀਗਾ ਕਿ ਇਹਨਾਂ ਨੂੰ ਸੌਖਿਆ ਨਹੀਂ ਚੱਲਣ ਦੇਣਗੇ ਜੀ। ਇਹ ਜੇ ਚੈਨ ਨੂੰ ਤੇਲ ਲਾਉਣਗੇ ਤਾਂ ਉਹਦੇ ਚ ਮਿੱਟੀ ਪਾਉਣਗੇ, ਰਹਿ ਹੀ ਨਹੀਂ ਚੱਲਣ ਦਿੰਦੇ ਉਹ ਚੈਨ ਨੂੰ।
ਤਾਂ ਇਹ ਆ ਕਿ ਹੁਣ ਠੀਕ ਆ ਕਿ ਜੇ ਤਾਂ ਬਾਈ ਕੋਈ ਇਹਨਾਂ ਨੇ ਚੀਜ਼ ਫੋਲੋ ਨਹੀਂ ਕੀਤੀ ਪ੍ਰੋਸੀਜਰ ਦੇ ਮੁਤਾਬਕ ਤਾਂ ਕਿਹਾ ਜਾ ਸਕਦਾ ਹੈ। ਪਰ ਜੇ ਰਾਜਪਾਲ ਹੁਣ ਇਹ ਹਿਸਾਬ ਕਿਤਾਬ ਲਾ ਲਏ ਬਈ ਲੋਕ ਇਹਨਾਂ ਦੇ ਵਿਰੁੱਧ ਹੋਈ ਜਾਂਦੇ ਆ, ਆਲੋਚਕ ਵੀ ਇਹਨਾਂ ਦੀ ਫੱਟੀ ਮੇਸ ਕਰੀ ਜਾਂਦੇ ਆ ਤੇ ਹੁਣ ਬੱਤਰ ਵਾਹ ਲਓ, ਉਹ ਗਲਤ ਹੋ ਜਾਏਗਾ। ਤਾਂ ਉਸ ਸੂਰਤ ਦੇ ਵਿੱਚ ਪੰਜਾਬੀਆਂ ਨੂੰ ਇਹ ਨਖੇੜਾ ਕਰਕੇ ਚੱਲਣਾ ਪਵੇਗਾ ਕਿ ਜੇ ਏਦਾਂ ਵਾਪਰਦਾ ਹੈ, ਕੋਈ ਫੈਡਰਲ ਢਾਂਚੇ ਦੇ ਵਿੱਚ ਪੰਜਾਬ ਦੇ ਅਧਿਕਾਰਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਹੁੰਦੀ ਹੈ ਤਾਂ ਉੱਥੇ ਪੰਜਾਬ ਨਾਲ ਖੜਨਾ ਪਵੇਗਾ। ਤਾਂ ਪੰਜਾਬ ਨੂੰ ਜੋ ਇੱਕ ਵੇਲੇ ਨੁਮਾਇੰਦਗੀ ਦਿੰਦੀ ਹੈ ਸਰਕਾਰ, ਉਹਦੇ ਨਾਲ ਵੀ ਖੜਨਾ ਪਵੇਗਾ। ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ। ਹਾਂ ਠੀਕ ਆ, ਸਰਕਾਰ ਨੂੰ ਗਵਰਨਰ ਨੂੰ ਬਾਈਪਾਸ ਕਰਨਾ ਜਿਹੜਾ ਸੌਖਾ ਨਹੀਂ ਹੈ ਜੀ ਜੀ, ਕਿ ਤੁਸੀਂ ਉਹ ਪ੍ਰੋਸੀਜਰ ਬਾਈਪਾਸ ਕਰੋਗੇ ਤਾਂ ਤੁਸੀਂ ਫਸੋਗੇ। ਤੇ ਜੇ ਤੁਸੀਂ ਕਾਇਦੇ ਦੇ ਮੁਤਾਬਕ ਚੱਲ ਰਹੇ ਹੋ, ਉਹ ਤੁਹਾਨੂੰ ਚੱਲਣ ਨਹੀਂ ਦੇ ਰਿਹਾ ਤਾਂ ਫਿਰ ਲੋਕ ਵੇਖਦੇ ਆ, ਪਰ ਲੋਕਾਂ ਦਾ ਸਮਰਥਨ ਜੇ ਤੁਸੀਂ ਗਵਾ ਲਿਆ ਫਿਰ ਬਹੁਤ ਔਖਾ ਹੋ ਜਾਏਗਾ ਤੁਹਾਡੇ ਵਾਸਤੇ ਜੀ। ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ, ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। 21 ਅਕਤੂਬਰ ਨੂੰ ਅਦਾਲਤ ਦੇ ਵਿੱਚ ਹਾਜ਼ਰ ਹੋਣ ਦੇ ਲਈ ਹੁਣ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਜੀ। ਇਹ ਕਿਹੜਾ ਮਾਮਲਾ ਸਿੱਧੂ ਦਾ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਹੋ ਗਿਆ ਜੀ? ਦੇਖੋ, ਸਿੱਧੂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਹੋਣਗੇ ਕਿਉਂਕਿ ਆਪਾਂ ਪਿਛਲੇ ਮਹੀਨੇ ਇੱਕ ਦੋ ਵਾਰੀ ਖਬਰਾਂ ਕੀਤੀਆਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗਵਾਹੀ ਹੈ, ਸਿੱਧੂ ਉਹਦੇ ਤੋਂ ਟਲਦਾ ਜਿਹਾ ਤੇ ਇਹ ਮੁਕੱਦਮਾ ਫਿਰ ਅੱਗੇ ਵੀ ਗਿਆ ਸੀਗਾ, ਉਤਲੀ ਕੋਰਟ 'ਚ ਵੀ ਗਿਆ ਸੀ। ਉਤਲੀ ਕੋਰਟ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀਗਾ। ਇਹਦਾ ਸਿੱਧੂ ਦਾ ਕਹਿਣਾ ਸੀਗਾ ਕਿ ਬਈ ਸਿਕਿਉਰਿਟੀ ਕਾਰਨਾਂ ਕਰਕੇ ਮੇਰੀ ਗਵਾਹੀ ਕੱਟ ਦਿੱਤੀ ਜਾਵੇ ਜਾਂ ਫਿਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹ ਗਵਾਹੀ ਜਿਹੜੀ ਹੈ ਦਰਜ ਕਰ ਲਈ ਜਾਵੇ। ਤਾਂ ਜਿਹੜੀ ਹੇਠਲੀ ਅਦਾਲਤ ਹੈ ਉਹ ਅੜੀ ਹੋਈ ਸੀ, ਤਾਂ ਇਹਨਾਂ ਨੇ ਚੈਲੰਜ ਕੀਤਾ, ਉਹਨਾਂ ਦੇ ਫੈਸਲੇ ਨੂੰ ਚੈਲੰਜ ਕੀਤਾ ਕਿ ਬਈ ਤੁਹਾਨੂੰ ਆਉਣਾ ਪਵੇਗਾ। ਇਹਨਾਂ ਨੇ ਜਦੋਂ ਚੈਲੰਜ ਕਰ ਦਿੱਤਾ ਤਾਂ ਉਤਲੀ ਅਦਾਲਤ ਨੇ ਰਾਹਤ ਨਹੀਂ ਦਿੱਤੀ। ਜਦੋਂ ਉਤਲੀ ਅਦਾਲਤ ਨੇ ਰਾਹਤ ਨਹੀਂ ਦਿੱਤੀ ਤਾਂ ਇਹਦਾ ਮਤਲਬ ਹੈ ਕਿ ਹੇਠਲੀ ਅਦਾਲਤ ਦਾ ਫੈਸਲਾ ਆਪਣੇ ਆਪ ਹੀ ਸਟੈਂਡ ਹੈ, ਆਪਣੇ ਆਪ ਦੇ ਵਿੱਚ ਹੀ ਉਹ ਸਟੈਂਡ ਰਹਿ ਗਿਆ। ਤਾਂ ਹੁਣ ਇਹਨਾਂ ਨੂੰ 21 ਅਕਤੂਬਰ ਨੂੰ ਪੇਸ਼ ਕਰਨ ਵਾਸਤੇ ਕਹਿ ਦਿੱਤਾ, ਤਾਂ ਇਹ ਫਿਜ਼ੀਕਲੀ ਹਾਜ਼ਰੀ ਹੋਏਗੀ, ਸਰੀਰਕ ਤੌਰ ਤੇ ਹਾਜ਼ਰ ਹੋਣਾ ਪਵੇਗਾ। ਤਾਂ ਮਾਮਲਾ ਉਹੀ ਹੈ, ਭਾਰਤ ਭੂਸ਼ਣ ਆਸ਼ੂ ਵਰਸਸ ਜਿਹੜਾ ਡੀਐਸਪੀ ਬਰਖਾਸਤ ਕੀਤਾ ਗਿਆ ਸੀ ਸੇਖੋਂ। ਤਾਂ ਬਈ ਇਹ ਹੁਣ ਦੇਖਣਾ ਪਊਗਾ ਕਿ ਕੀ ਬਣਦਾ ਕੀ ਨਹੀਂ। ਪਰ ਇਹਨਾਂ ਨੇ ਕਾਫੀ ਜੁਗਤੀ ਲਾਈ ਸੀਗੀ ਤਾਂ ਕੋਈ ਵਾਹ ਨਹੀਂ ਚੱਲੀ। ਤਾਂ ਜਦੋਂ ਹੁਣ ਵਾਹ ਨਹੀਂ ਚੱਲੀ ਤਾਂ ਗਵਾਹੀ ਦੇਣੀ ਪਏਗੀ। ਗਵਾਹੀ ਹੁਣ ਕਿਹਦੇ ਪੱਖ ਦੀ ਦਿੰਦੇ ਆ, ਸੇਖੋਂ ਦੇ ਪੱਖ ਦੀ ਜਾਂ ਆਸ਼ੂ ਦੇ ਪੱਖ ਦੀ, ਇਹ ਵੇਖਣ ਵਾਲੀ ਗੱਲ ਹੋਏਗੀ। ਜੀ ਬਿਲਕੁਲ, ਇਹ ਤਾਂ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਪਹਿਲਾਂ ਅਣਫਸ ਦੋਨਾਂ ਦੇ ਵਿੱਚ ਕਾਫੀ ਰਹੀ ਹੈ ਮਿੰਟ ਜੀ। ਅਗਲੀ ਖਬਰ, ਹਾਂਜੀ, ਇੱਕ ਚੀਜ਼ ਹੋਰ ਦੱਸ ਦੇਣਾ ਤੁਹਾਨੂੰ ਸਿੱਧੂ ਬਾਰੇ ਕਿ ਸਿੱਧੂ ਜਲਦੀ ਆ ਜਾਏਗਾ ਜੇਲ੍ਹ ਦੇ ਵਿੱਚੋਂ। ਹੁਣ ਮੇਰਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਨਾ ਜਲਦੀ ਰਿਹਾ ਹੋ ਜਾਏਗਾ ਜੇਲ੍ਹ ਦੇ ਵਿੱਚ। ਜੀ, ਵਿਦਿਆਰਥੀ ਰਾਜਨੀਤੀ ਦੀ ਗੱਲ ਕਰੀਏ ਮਿੰਟੂ ਜੀ, ਇੱਥੇ ਵੀ ਆਮ ਆਦਮੀ ਪਾਰਟੀ ਕਹਿੰਦੇ ਧਮਾਕੇਦਾਰ ਐਂਟਰੀ ਕਰ ਗਈ। ਦੇਖੋ, ਗੱਲ ਇਹ ਹੈ ਕਿ ਐਂਟਰੀ ਤੇ ਧਮਾਕੇਦਾਰ ਹੀ ਕਰਦੇ ਆ। ਜਦੋਂ ਦਿੱਲੀ ਦੇ ਵਿੱਚ ਐਂਟਰੀ ਹੋਈ ਤਾਂ ਉਹ ਵੀ ਗਜ਼ਬ ਦੀ ਐਂਟਰੀ ਸੀਗੀ। ਹਾਂਜੀ ਬਿਲਕੁਲ। ਪੰਜਾਬ ਦੇ ਵਿੱਚ ਐਂਟਰੀ ਹੋਈ ਤਾਂ ਉਹ ਵੀ ਗਜ਼ਬ ਦੀ ਐਂਟਰੀ ਸੀਗੀ। ਜੀ, ਜੇ ਚੰਡੀਗੜ੍ਹ ਦੇ ਵਿੱਚ ਨਿਗਮ ਇਲੈਕਸ਼ਨ ਦੀ ਜੀ ਸੋ ਆਪਾਂ ਉਹ ਵੀ ਗਜ਼ਬ ਦੀ ਐਂਟਰੀ ਸੀ। ਜੀ ਜੀ, ਗਜ਼ਬ ਦੀ ਮਾਰੀ ਆ। ਪੀਯੂ ਦਾ ਇਲੈਕਸ਼ਨ ਜਿਹੜਾ ਹੈ, ਪ੍ਰੈਜ਼ੀਡੈਂਸੀ ਇਹਨਾਂ ਦੇ ਕੋਲ ਆ ਗਈ ਆ, ਜਿਹੜੀ ਪ੍ਰਧਾਨਗੀ ਉਹ ਆ ਗਈ ਆ। ਤਾਂ ਬਈ ਪ੍ਰਧਾਨਗੀ ਜਿਹੜੀ ਜਿੱਤੀ ਹੈ ਆਯੂਸ਼ ਖਟਕੜ ਨੇ ਜਿੱਤੀ ਹੈ। ਬੜਾ ਫਸਵਾ ਮੁਕਾਬਲਾ ਸੀਗਾ। ਪਰ ਇਹਦੇ ਚ ਜੇ ਦੇਖੋਗੇ ਮੁੱਖ ਇਲੈਕਸ਼ਨ ਜਿਹੜਾ ਹੁੰਦਾ ਹੈ, ਇਹਦੇ ਚ ਸੋਈ ਤੇ NSUI ਤੋਂ ਬਹੁਤ ਵੱਡੇ ਵਿਦਿਆਰਥੀ ਸੰਗਠਨ ਗਿਣੇ ਜਾਂਦੇ ਨੇ। ਜੇ ਆਪਾਂ ਪੰਜਾਬ ਦੀ ਰਾਜਨੀਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਜੀ ਜੀ ਬਿਲਕੁਲ ਬਹੁਤ ਵੱਡੇ ਸੰਗਠਨ ਨੇ। ਤਾਂ ਉਹਨਾਂ ਦੀ ਤਾਂ ਕੋਈ ਇਹਦੇ ਚ ਵਾਹ ਨਹੀਂ ਚੱਲੀ। ABVP ਨੇ ਕਾਫੀ ਟੱਕਰ ਦਿੱਤੀ ਆ, ਇਹ ਵੇਖਣ ਵਾਲੀ ਗੱਲ ਹੈ। ਤਾਂ ਇਹਨਾਂ ਦੀ ਐਂਟਰੀ ਤਾਂ ਵਾਕਿਆ ਗਜ਼ਬ ਦੀ ਐਂਟਰੀ ਰਹੀ ਹੈ। ਆਪਾਂ ਗਣਾ ਹੀ ਦਿੱਤੇ ਆ ਕਿ ਨਿਗਮ ਦਾ ਇਲੈਕਸ਼ਨ ਲੜਿਆ ਚੰਡੀਗੜ੍ਹ, ਆਲਮੋਸਟ ਮੇਅਰ ਬਣਾ ਚੱਲੇ ਸੀ ਆਪਣਾ, ਪਹੁੰਚ ਗਿਆ ਸੀ ਮੁਹਾਨ ਤੇ। ਪਰ ਤੁਹਾਨੂੰ ਪਤਾ ਭਾਜਪਾ ਵਾਲੇ ਖਿਡਾਰੀ ਬਹੁਤ ਤਗੜੇ ਹੋ ਗੇਮ ਲਾ ਜਾਂਦੇ ਆ, ਕੈਂਚੀ ਕੁੰਚੀ ਮਾਰ ਲੈਂਦੇ ਨੇ ਉਹ। ਏਦਾਂ ਹੀ ਦਿੱਲੀ ਦੀ ਰਾਜਨੀਤੀ ਤੋਂ ਸ਼ੁਰੂ ਹੋਈ ਐਂਟਰੀ, ਪੰਜਾਬ ਤੱਕ ਸਭ ਗਜ਼ਬ ਦੀ ਐਂਟਰੀ ਰਹੀ। ਪਰ ਗਾਂ ਹੁਣ ਕਿਦਾਂ ਦਾ ਮਾਹੌਲ ਰਹਿੰਦਾ ਹੈ ਇਸ ਚੀਜ਼ ਦੇ ਵਿੱਚ ਵੇਖਣਾ ਪਏਗਾ। ਤੁਹਾਨੂੰ ਪਤਾ ਹੈ ਕਿ ਉੱਥੇ ਅਲੱਗ ਤੋਂ ਇੱਕ ਲਹਿਰ ਚੱਲੀ ਹੋਈ ਹੈ, ਐਸੀ ਲਹਿਰ ਜਿਹਦੇ ਵਿੱਚ
ਬਹੁਤ ਕਸ਼ਮਕਸ਼ ਹੈ। ਇੱਕ ਪਾਸੇ ਨੂੰ ਪੰਜਾਬ ਹੈ ਤੇ ਦੂਸਰੇ ਪਾਸੇ ਨੂੰ ਦਿੱਲੀ ਵਾਲੇ ਪੱਖ ਦੇ ਲੋਕ ਵੀ ਹੈਗੇ ਆ। ਉਹਦੇ ਚ ਦੇਖਣਾ ਹੋਏਗਾ ਕਿ ਇਹਨਾਂ ਦਾ ਰੋਲ ਕਿਸ ਤਰ੍ਹਾਂ ਦਾ ਰਹਿੰਦਾ ਹੈ। ਇਸ ਵਿਦਿਆਰਥੀ ਜਥੇਬੰਦੀ ਦਾ ਕਾਫੀ ਲੇਟ ਇਹਨਾਂ ਨੇ ਸ਼ੁਰੂਆਤ ਕੀਤੀ ਸੀ। ਵੈਸੇ ਇੱਕ ਚੀਜ਼ ਵੇਖਣ ਵਾਲੀ ਹੈ ਕਿ ਇਹਨਾਂ ਨੂੰ ਸ਼ਾਇਦ ਬੈਨੀਫਿਟ ਇਸ ਚੀਜ਼ ਦਾ ਮਿਲ ਗਿਆ ਜੀ ਪ੍ਰਵੀਨ ਜੀ, ਤੁਸੀਂ ਖਾਸੀ ਜਾਣਕਾਰੀ ਰੱਖਦੇ ਹੋ ਇਸ ਬਾਬਤ, ਕਿ ਇੱਕ ਤਾਂ ਮਾਲਵਿੰਦਰ ਕੰਗ ਬੜੇ ਐਕਸਪਰਟ ਨੇ ਉਹ ਇਹ ਵਿਦਿਆਰਥੀ ਰਾਜਨੀਤੀ ਦੇ, ਤਾਂ ਦੂਸਰਾ ਮੀਤ ਹੇਅਰ ਜੀ ਬਿਲਕੁਲ ਉਹ ਮੰਤਰੀ ਵੀ ਹੈ ਤੇ ਇਸ ਯੂਨੀਵਰਸਿਟੀ ਦਾ ਕਹਿ ਲਓ ਕਿ ਉਹ ਖਿਡਾਰੀ ਵੀ ਹੈ। ਤਾਂ ਇਹ ਦੋ ਤਾਂ ਮੁੱਖ ਇਹਨਾਂ ਦੇ ਕੋਲ ਕਹਿ ਲਓ ਕਿ ਪੂਰੇ ਤਗੜੇ ਨਾ, ਜਿੱਦਾਂ ਬ੍ਰਹਮਾਸਤਰ ਕਹਿ ਦਿੰਦੇ ਆਪਾਂ, ਉਹ ਹੈਗੇ ਸੀਗੇ। ਤਾਂ ਬਾਕੀ ਵੀ ਹੋਰ ਤੁਸੀਂ ਦੇਖੋਗੇ ਇਹਨਾਂ ਦੇ ਲੀਡਰ ਹੋਣਗੇ ਯੂਨੀਵਰਸਿਟੀ ਨਾਲ ਜੁੜੇ। ਤਾਂ ਜਦੋਂ ਕੋਈ ਵੀ ਸਰਕਾਰ ਇਸ ਤਰ੍ਹਾਂ ਪਾਵਰ ਚ ਹੁੰਦੀ ਹੈ ਤਾਂ ਉਹਦੇ ਵਾਸਤੇ ਫਿਰ ਸੌਖਾ ਹੋ ਜਾਂਦਾ। ਔਰ ਦੂਜੀ ਇੱਕ ਚੀਜ਼ ਹੋਰ ਵੀ ਮੈਂ ਦੇਖਦਾ ਕਿ ਇਸ ਯੂਨੀਵਰਸਿਟੀ ਦੇ ਨਾਲ ਜੁੜੇ ਕੁਝ ਇਸ ਵੇਲੇ ਭਗੌੜੇ ਵੀ ਹੈਗੇ ਆ, ਕੁਝ ਗਰੋਹਬਾਜ਼ੀ ਵੀ ਹੈਗੀ। ਤੁਹਾਨੂੰ ਪਤਾ ਲਾਰੈਂਸ ਵੀ ਉਹਨਾਂ ਚੋਂ ਇੱਕ ਹੈ। ਪਰ ਜ਼ਿਆਦਾਤਰ ਐਤਕੀ ਜੇ ਤੁਸੀਂ ਦੇਖੋਗੇ ਤਾਂ ਗੈਂਗਸਟਰ ਜੇਲ੍ਹਾਂ ਦੇ ਵਿੱਚ ਨੇ ਜੀ। ਇਹ ਵੀ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਦਾ ਅਸਰ ਕਿਤੇ ਨਾ ਕਿਤੇ ਰਹਿਣ ਵਾਲਾ ਸੀਗਾ। ਹੁਣ ਪਤਾ ਨਹੀਂ ਹੋਇਆ ਕਿ ਨਹੀਂ, ਕਿ ਇਹ ਸੋਚਦੇ ਸੀਗੇ ਲੋਕ ਕਿ ਗੈਂਗਸਟਰ ਜਿਹੜਾ ਕਲਚਰ ਇਸ ਵੇਲੇ ਪੰਜਾਬ ਦੇ ਵਿੱਚ ਬੜੀ ਵੱਡੀ ਇੱਕ ਸਮੱਸਿਆ ਬਣਿਆ ਪਿਆ, ਕਿ ਵਿਦਿਆਰਥੀ ਚੋਣਾਂ ਦੇ ਵਿੱਚ ਉਹਨਾਂ ਦਾ ਕੋਈ ਪ੍ਰਭਾਵ ਰਹੇਗਾ। ਤਾਂ ਹਾਲਾਂਕਿ ਰਿਕਾਰਡ ਤੇ ਤਾਂ ਕੁਝ ਨਹੀਂ ਆਇਆ, ਆਫ ਦੀ ਰਿਕਾਰਡ ਹੋਵੇਗਾ ਤਾਂ ਪਤਾ ਨਹੀਂ, ਪਰ ਇਸ ਯੂਨੀਵਰਸਿਟੀ ਨਾਲ ਜੁੜੇ ਉਹ ਵੀ ਤੇ ਹੈਗੇ ਨੇ ਐਲੀਮੈਂਟ। ਹਾਂਜੀ ਬਿਲਕੁਲ। ਮਿੰਟੂ ਜੀ, ਜੇਲ੍ਹ ਦੇ ਵਿੱਚੋਂ ਨਸ਼ਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜੀ। ਹਾਂਜੀ ਦੇਖੋ, ਜੇਲ੍ਹਾਂ ਚੋਂ ਫੋਨ ਆਉਣਗੇ ਤਾਂ ਜੇਲ੍ਹਾਂ ਦੇ ਵਿੱਚੋਂ ਫਿਰ ਫੋਨਾਂ ਤੇ ਵੀਡੀਓ ਵੀ ਆਉਣਗੇ ਨਾ, ਦੋਏ ਚੀਜ਼ਾਂ ਨਾਲ ਹੀ ਚੱਲਣਗੀਆਂ। ਕੱਲੇ ਜੇਲ੍ਹਾਂ ਚੋਂ ਫੋਨ ਤੇ ਆਉਣੇ ਨਹੀਂ ਹੈ, ਫੋਨਾਂ ਦੇ ਵਿੱਚ ਵੀਡੀਓ ਵੀ ਬਣਦੀਆਂ। ਤੇ ਇਹ ਜੇਲ੍ਹ ਅੰਮ੍ਰਿਤਸਰ ਦੀ ਦੱਸੀ ਜਾਂਦੀ ਆ, ਜਿਹਦੇ ਵਿੱਚ ਉਹ ਸਮਾਨ ਲਾ ਰਹੇ ਨੇ ਬਾਥਰੂਮ। ਵੈਸੇ ਨਾ ਜੇ ਜੇਲ੍ਹ ਦੇ ਬਾਥਰੂਮਾਂ ਦੀ ਗੱਲ ਕਰੀਏ, ਜਿੱਦਾਂ ਹੋਸਟਲਾਂ ਦੇ ਵਿੱਚ ਹੁੰਦੇ ਉੱਤੋਂ ਓਪਨ ਹੀ ਹੁੰਦੇ ਨੇ ਜੀ, ਕਿਉਂਕਿ ਫਿਰ ਡਰ ਹੁੰਦਾ ਨਾ ਕਿ ਕੋਈ ਫਾਹ ਵਗੈਰਾ ਨਾ ਲੈ ਲਵੇ। ਤੇ ਇਸ ਕਰਕੇ ਛੱਤ ਉੱਚੀ ਹੁੰਦੀ ਹੈ ਜਿਹੜੀ ਬੈਰਕ ਦੀ, ਤਾਂ ਉਹਦੇ ਹੇਠਾਂ ਜਿਹੜੇ ਵਾਸ਼ਰੂਮ ਬਣੇ ਹੁੰਦੇ ਨੇ ਉਹ ਮਤਲਬ ਕਿ ਕਹਿ ਸਕਦੇ ਆ ਤੁਸੀਂ ਕਿ 8 ਫੁੱਟ ਦੀ ਕੰਧ ਹੁੰਦੀ ਹੈ, ਤਾਂ ਉੱਤੋਂ ਓਪਨ ਹੁੰਦੀ ਹੈ, ਉਤਲੀ ਛੱਤ ਉੱਚੀ ਹੋ ਗਈ। ਮੈਂ ਜਿਵੇਂ ਕਿ ਸਮਝਾ ਸਕਿਆ, ਤੁਸੀਂ ਸਮਝ ਗਏ ਹੋਗੇ ਸ਼ਾਇਦ। ਤਾਂ ਹੁਣ ਓਪਨ ਜਦੋਂ ਇਸ ਤਰ੍ਹਾਂ ਹੁੰਦਾ, ਕੋਈ ਮੰਨ ਲਓ 7-8 ਫੁੱਟ ਤੇ ਕੋਈ ਹੈ, ਤਾਂ ਕੋਈ ਬੰਦਾ ਥੱਲੇ ਕੋਈ ਚੀਜ਼ ਰੱਖ ਕੇ ਕੋਈ 5-7 ਫੁੱਟ ਤੇ ਕੋਈ ਜਿਹੜੀ ਹੈਗੀ ਹੈ ਨੀਵੀਂ ਕੰਧ, ਤੇ ਉਹ ਬਣਾ ਲੈਂਦਾ। ਤੁਹਾਨੂੰ ਪਤਾ ਉਤਲੇ ਪਾਸੋਂ ਕਿਸੇ ਨੇ ਸ਼ਾਟ ਮਾਰਿਆ, ਸੋ ਉਸ ਤੋਂ ਬਾਅਦ ਵਾਇਰਲ ਕਰ ਦਿੱਤਾ। ਹੁਣ ਜਿਵੇਂ ਹੀ ਮਾਮਲਾ ਬਾਹਰ ਆਇਆ ਤਾਂ ਜਿਹੜਾ ਜੇਲ੍ਹ ਸੁਪਰੀਡੈਂਟ ਸੀ ਉਹਨੇ ਤਾਂ ਕੀ ਬੋਲਣਾ, ਉਹ ਤਾਂ ਚੁੱਪ ਹੋ ਗਿਆ। ਤੇ ਜਿਹੜੇ ਹੈਗੇ ਨੇ ਜੇਲ੍ਹ ਮੰਤਰੀ, ਜਿਹੜੇ ਅਕਸਰ ਬੜੇ ਵੱਡੇ ਦਾਅਵੇ ਕਰਦੇ ਰਹਿੰਦੇ ਆ, ਉਹਨਾਂ ਨੇ ਹੁਣ ਕਿਹਾ ਕਿ ਇਹਦੇ ਤੇ ਐਕਸ਼ਨ ਹੋਏਗਾ, ਇਹਦੇ ਤੇ ਜਾਂਚ ਪੜਤਾਲ ਹੋਏਗੀ। ਪਰ ਇਹ ਬਹੁਤ ਔਖਾ ਹੋ ਗਿਆ ਜੀ, ਹੁਣ ਤਾਂ ਬੇਉਮੀਦਾ ਜਿਹਾ ਕੰਮ ਆ ਕਿ ਚੱਕਰ ਰੁਕੇਗਾ ਕਿ ਨਹੀਂ ਰੁਕੇਗਾ। ਮੋਬਾਈਲ ਵਰਤੋਂ ਇੱਕ ਵੱਡਾ ਚੈਲੰਜ ਹੈ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਵਰਤੋਂ ਨੂੰ ਕਿਵੇਂ ਬੰਦ ਕੀਤਾ ਜਾਵੇ, ਪਰ ਉੱਥੇ ਤੇ ਡਰੱਗ ਵੀ ਮਿਲ ਰਿਹਾ, ਇੱਕ ਬੜੀ ਵੱਡੀ ਗੱਲ ਹੈ। ਹੁਣ ਤਾਂ ਔਨ ਰਿਕਾਰਡ ਹੀ ਆ ਗਿਆ ਨਾ ਸਾਰਾ ਕੁਝ, ਇਹ ਸਭ ਕੁਝ ਹੈ ਜਿਹੜਾ ਇਹ ਔਨ ਰਿਕਾਰਡ ਆ ਗਿਆ। ਤਾਂ ਬਈ ਹੁਣ ਤਾਂ ਤੁਹਾਡੇ ਕੋਲ ਕੋਈ ਵੀ ਸਫਾਈ ਨਹੀਂ ਰਹੇਗੀ, ਹੁਣ ਤਾਂ ਤੁਹਾਨੂੰ ਕੁਝ ਨਾ ਕੁਝ ਕਰਨਾ ਹੀ ਪਵੇਗਾ। ਪਰ ਕੱਲਾ ਇਹ ਨਹੀਂ, ਅੱਜ ਮੁਕਤਸਰ ਜੇਲ੍ਹ ਤੋਂ ਵੀ ਕਿਸੇ ਸ਼ਾਇਦ ਅਪਰਾਧੀ ਨੇ ਜਿਹੜਾ ਨਜ਼ਰਬੰਦ ਹੈ, ਉਹਨੇ ਵੀ ਕਾਲ ਕਰਕੇ ਇੱਕ ਪੱਤਰਕਾਰ ਨੂੰ ਕਾਫੀ ਜਾਣਕਾਰੀ ਦਿੱਤੀ ਹੈ ਕਿ ਇਹ ਚੱਲ ਰਿਹਾ, ਉਹ ਚੱਲ ਰਿਹਾ। ਹਾਲਾਂਕਿ ਜੇਲ੍ਹ ਸੁਪਰੀਡੈਂਟ ਨੇ ਉਹਨਾਂ ਚੀਜ਼ਾਂ ਨੂੰ ਨਕਾਰਿਆ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਕਿ ਜੇਲ੍ਹਾਂ ਦਾ ਇਹ ਜਿਹੜਾ ਨੈਟਵਰਕ ਆ, ਜੋ ਜੇਲ੍ਹਾਂ ਦੇ ਵਿੱਚੋਂ ਸਭ ਕੁਝ ਪਹੁੰਚਾਉਂਦਾ ਹੈ, ਜੇਲ੍ਹਾਂ ਦੇ ਵਿੱਚੋਂ ਸਭ ਕੁਝ ਚਲਾਉਂਦਾ ਹੈ, ਉਹਨੂੰ ਕਿੱਦਾਂ ਤੋੜਿਆ ਜਾਵੇ, ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਜੀ। ਗੱਲ ਕਰੀਏ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਦੀ। ਮਿੰਟੂ ਜੀ ਕਹਿੰਦੇ ਕੇਂਦਰੀ ਕੈਬਨਿਟ ਵੱਲੋਂ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਕਣਕ ਦੇ ਵਿੱਚ ਸੁਣਦੇ 110 ਰੁਪਏ ਦਾ ਸ਼ਾਇਦ ਕੁਆਂਟਲ ਦਾ। ਹਾਂਜੀ, ਕਣਕ ਦੇ ਵਿੱਚ ਹਾਂਜੀ ਕਣਕ ਹੋ ਗਈ 125 ਰੁਪਏ, 2125 ਰੁਪਏ ਹੋ ਗਈ ਜੀ ਜੀ, 2150 ਹੋ ਗਈ ਵੱਧ ਕੇ। ਤਾਂ ਇਹਦਾ ਮਤਲਬ ਇਹੀ ਹੈ ਕਿ 110 ਕੁ ਰੁਪਈਆਂ ਦਾ ਜਿਹੜਾ ਉਹ ਇਜ਼ਾਫਾ ਇਹਨਾਂ ਨੇ ਕਰ ਦਿੱਤਾ ਹੈ। ਦੇਖੋ ਗੱਲ ਕੀ ਹੈ ਕਿ ਕਿਸਾਨ ਯੂਨੀਅਨ ਤਾਂ ਕਦੇ ਵੀ ਇਹੋ ਜਿਹੇ ਵਾਅਦੇ ਨੂੰ, ਕਿਉਂਕਿ ਨਗੂਣਾ ਵਾਧਾ ਕਿਹਾ ਜਾਂਦਾ, ਇਹੋ ਜਿਹੇ ਵਾਅਦੇ ਨੂੰ ਉਹ ਤੇ ਪ੍ਰਵਾਨ ਨਹੀਂ ਕਰਦੀਆਂ। ਪਰ ਜੇ ਆਪਾਂ ਦੇਖੀਏ ਤਾਂ ਦੂਸਰੀਆਂ ਹੋਰ ਫਸਲਾਂ ਦਾ ਵਾਧਾ ਤਾਂ ਠੀਕ ਠਾਕ ਲੱਗਦਾ ਹੈ, ਕਿਉਂਕਿ ਸਰੋਂ ਵਧਾ ਦਿੱਤੀ ਨੇ ਇਹਨਾਂ ਨੇ 400, ਸੂਰਜਮੁਖੀ 209, ਜਿਹੜਾ ਕਿ ਮੈਨੂੰ ਲੱਗਦਾ ਕਿ ਜ਼ਿਆਦਾ ਨਹੀਂ ਹੈ।
500 ਰੁਪਇਆ ਮਸਰ ਵਧਾਇਆ ਤੇ ਛੋਲਿਆਂ ਦਾ ਰੇਟ ਵਧਾ ਦਿੱਤਾ 105 ਰੁਪਏ। ਜੌ 100 ਰੁਪਏ, ਜੌ ਤਾਂ ਆਪਣੇ ਪੰਜਾਬ ਚ ਹੁੰਦੇ ਬਹੁਤ ਘੱਟ ਆ। ਛੋਲੇ ਵੀ ਬਹੁਤ ਘੱਟ ਹੁੰਦੇ ਨੇ ਹੁਣ ਤਾਂ, ਆਪਣੇ ਮਾੜੀ ਮੋਟੀ ਸਰੋਂ ਹੁੰਦੀ ਆ, ਜੀ ਥੋੜਾ ਬਹੁਤਾ ਸੂਰਜਮੁਖੀ ਤੇ ਕਣਕ, ਜੌ ਤੇ ਛੋਲੇ ਤੇ ਮਸਰ ਤੇ ਕਿੰਨੇ ਬੀਜਣੇ ਆ। ਖੈਰ ਇਹ ਆ ਗਿਆ ਜੀ ਹਾੜੀ ਦੀ ਫਸਲ ਦਾ ਰੇਟ। ਹੁਣ ਜੇ ਆਪਾਂ ਵੇਖੀਏ ਤਾਂ ਦੇਖੋ ਤੇਲ ਦੇ ਮੁਤਾਬਕ ਜਾਂ ਲੇਬਰ ਦੇ ਮੁਤਾਬਕ ਇਹ MSP ਦਾ ਵਾਧਾ 110 ਰੁਪਏ ਕਾਗਜ਼ਾਂ 'ਚ ਤੇ ਸਾਨੂੰ ਬੜਾ ਵੱਡਾ ਲੱਗਦਾ, ਪਰ ਜਦੋਂ ਹੇਠਲੇ ਪੱਧਰ ਤੇ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਪਰਿਵਾਰ ਦੀ ਜਿਹੜੀ ਨਿਰਭਰਤਾ ਖੇਤੀ ਤੇ ਹੋਵੇ ਤਾਂ ਉਹਦੇ ਵਾਸਤੇ ਬਹੁਤ ਔਖਾ ਹੈ। ਜੀ ਜੀ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਸਰਵਾਈਵ ਕਰਨਾ ਬਹੁਤ ਔਖਾ ਹੈ। ਤਕਰੀਬਨ 25,000 ਰੁਪਇਆ ਤੁਹਾਨੂੰ ਚਾਹੀਦਾ ਹੈ ਇੱਕ ਠੀਕ ਠਾਕ ਗੁਜ਼ਾਰਾ ਕਰਨ ਵਾਸਤੇ। ਤਾਂ ਕਿਸਾਨਾਂ ਦੀ ਆਮਦਨ ਤਾਂ ਹਾਲੇ ਵੀ ਮੇਰੇ ਖਿਆਲ ਦੇ ਨਾਲ ਜੇ ਐਵਰੇਜ ਲਾਓਗੇ ਤਾਂ ਤੁਸੀਂ 20,000 ਵੀ ਨਹੀਂ ਹੋਣੀ, 15 ਕੁ ਦੇ ਗੇੜ ਚ ਹੋਏਗੀ। 8,000 ਰੁਪਏ ਪਹਿਲਾਂ ਸੀਗੀ, ਇਹਨਾਂ ਨੇ ਡਬਲ ਕਰਨ ਦਾ ਦਾਅਵਾ ਕੀਤਾ ਸੀ, ਡਬਲ ਹੋ ਵੀ ਗਈ ਹੋਵੇ ਮੰਨ ਲਓ, ਤਦ ਵੀ ਉਹ 20 ਨੂੰ ਨਹੀਂ ਛੋਏਗੀ। ਇਹਨਾਂ ਨੇ ਕਿਹਾ ਸੀ 22 ਦੇ ਵਿੱਚ ਡਬਲ ਕਰ ਦਿਆਂਗੇ, ਫਰਜ਼ ਕਰੋ ਡਬਲ ਵੀ ਹੋ ਗਈ ਹੋਵੇ ਇਹਨਾਂ ਦੇ ਦਾਅਵੇ ਦੇ ਮੁਤਾਬਕ, ਤੇ ਤਦ ਵੀ ਇਹ 16,000 ਹੀ ਹੋਈ ਹੋਣਗੇ ਨਾ। ਤਾਂ ਤੁਸੀਂ ਦੇਖੋ ਕਿ ਇੱਕ ਠੀਕ ਠਾਕ ਜ਼ਿੰਦਗੀ ਵੀ ਨਹੀਂ ਕਹਿ ਸਕਦੇ, ਗੁਜ਼ਾਰੇ ਵਾਸਤੇ ਵੀ ਸਾਨੂੰ ਘੱਟੋ ਘੱਟ 25,000 ਰੁਪਇਆ ਚਾਹੀਦਾ ਅੱਜ ਦੇ ਜ਼ਮਾਨੇ 'ਚ ਇੱਕ ਪਰਿਵਾਰ ਨੂੰ। ਤਾਂ ਇੱਥੇ ਗੁਜ਼ਾਰੇ ਠੀਕ ਠਾਕ ਗੁਜ਼ਾਰੇ ਜੋਗੀ ਵੀ ਰਕਮ ਨਹੀਂ ਹੈ। ਤਾਂ ਦੂਜੀ ਗੱਲ ਇਹ ਆ ਕਿ ਹੁਣ ਜਿਹੜਾ ਇਹ ਰੇਟ ਆ MSP ਦਾ, ਜਦੋਂ ਤੱਕ ਇਹਦੇ 'ਚੋਂ ਫਾਰਮੂਲਾ ਨਹੀਂ ਬਦਲਦੇ, ਜਿਹਦੀ ਮੈਂ ਬੜੀ ਵਾਰੀ ਗੱਲ ਕੀਤੀ ਆ, ਜਦੋਂ ਤੱਕ ਉਹ ਨਹੀਂ ਵਰਤਿਆ ਜਾਂਦਾ ਉਹਨਾਂ ਚਿਰ ਕੁਛ ਨਹੀਂ C2 ਵਾਲਾ ਜਿਹਨੂੰ ਆਪਾਂ ਕਹਿ ਦਿੰਦੇ। ਜਦ ਤੱਕ ਉਹ ਨਹੀਂ ਲਾਗੂ ਕੀਤਾ ਜਾਂਦਾ, ਕਿਉਂਕਿ ਉਹਦੇ ਵਿੱਚ ਫੈਮਿਲੀ ਦੀ ਲੇਬਰ ਆ ਜਾਂਦੀ ਹੈ, FL ਆ ਜਾਂਦਾ ਨਾਲ, ਫੈਮਿਲੀ ਲੇਬਰਿੰਗ ਆ ਜਾਂਦੀ ਆ, ਹੋਰ ਕਰਜ਼ਿਆਂ ਦਾ ਵਿਆਜ ਵਗੈਰਾ ਆ ਜਾਂਦਾ। ਜਿਵੇਂ ਆਪਾਂ ਠੇਕਾ ਲੈਂਦੇ ਆ, ਜ਼ਮੀਨ ਦਿੰਦੇ ਆ ਠੇਕੇ ਤੇ, ਜਿਹੜਾ ਬੰਦਾ ਲੈਂਦਾ ਉਹ ਪੈਸੇ ਦਿੰਦਾ ਨਾ, ਐਕਸਟਰਾ ਕਿਰਾਇਆ ਦਿੰਦਾ ਇੱਕ ਤਰ੍ਹਾਂ ਨਾਲ। ਤਾਂ ਇਹਨਾਂ ਚੀਜ਼ਾਂ ਦੀ ਜਦੋਂ ਤੱਕ ਵਿੱਚ ਗਿਣਤੀ ਨਹੀਂ ਹੁੰਦੀ ਉਦੋਂ ਤੱਕ MSP ਪੂਰਾ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਇਹਨਾਂ ਨੇ ਦੇਣਾ ਆ। ਦੂਜੀ ਗੱਲ ਹੈ ਕਿ ਐਤਕੀ ਘੱਟੋ ਘੱਟ, ਕਿਉਂਕਿ ਹੁਣ ਦੇਖੋ ਪੂਰੀ ਦੁਨੀਆ 'ਚ ਫੂਡ ਕ੍ਰਾਈਸਿਸ ਜਿਹੜਾ ਆ ਉਹ ਮੂੰਹ ਅੱਡੀ ਖਲੋਤਾ, ਤਾਂ ਕਣਕ ਦੀ ਤਾਂ ਇੱਥੇ ਸ਼ਾਰਟੇਜ ਹੈ ਇਸ ਟਾਈਮ। ਹਾਂਜੀ, ਤਾਂ ਕਣਕ ਨੂੰ ਮਤਲਬ ਕਿ ਕਹਿ ਸਕਦੇ ਆਪਾਂ ਗੋਦਾਮ ਖਾਲੀ ਨੇ ਕਣਕ ਦੇ ਪੱਖੋਂ, ਤਾਂ ਐਤਕੀ ਜਿੰਨੀ ਕਣਕ ਸਟੋਰ ਸੀਗੀ ਤਕਰੀਬਨ ਵੰਡਤੀ ਇਹਨਾਂ ਨੇ। ਹੁਣ ਤਾਂ ਮਤਲਬ ਕਿ ਜਿੱਦਾਂ ਕਹਿ ਲਓ ਕਿ ਜਿਹੜੇ ਲੋਕ ਕਹਿੰਦੇ ਸੀ ਉਸ ਟਾਈਮ ਕਿਸਾਨ ਅੰਦੋਲਨ ਦੇ ਦਰਮਿਆਨ ਕਿ ਬਈ ਇਹ ਸਾਡੇ ਕੋਲ ਭੰਡਾਰਨ ਵਾਧੂ ਪਿਆ, ਸਟੋਰੇਜ ਵਾਧੂ ਹੈ ਸਾਡੇ ਕੋਲ, ਖਾਲੀ ਹੋ ਗਈ 1.5 ਸਾਲ ਦੇ ਵਿੱਚ। ਹੁਣ ਐਤਕੀ PDS ਦੇ ਵਿੱਚ ਵੀ ਇਹਨਾਂ ਨੇ ਚੌਲ ਦਿੱਤੇ ਨੇ ਜ਼ਿਆਦਾਤਰ ਸਟੇਟਾਂ ਦੇ ਵਿੱਚ। ਜੀ ਜੀ। ਤਾਂ ਵੱਡੀ ਗੱਲ ਇਹੋ ਆ ਕਿ ਬਈ ਕਣਕ ਨੂੰ ਤੁਸੀਂ ਜ਼ਿਆਦਾ ਬਚਾਉਣ ਵਾਸਤੇ, ਉਹਦੀ ਬਚਾਉਤ ਕਰਵਾਉਣ ਵਾਸਤੇ ਪਹਿਲਾਂ ਹੀ ਰੇਟ ਚੋਖਾ ਲਾ ਦਿਓ ਤਾਂ ਕਿ ਤੁਹਾਡਾ ਰਕਬਾ ਵਧੇ। ਤੇ ਜਦੋਂ ਕਿ ਤੁਸੀਂ ਐਕਸਪੋਰਟ ਵੀ ਕੀਤੀ ਹੈ ਕਣਕ, ਤੁਹਾਨੂੰ ਪਤਾ ਹੈ ਪੂਰੀ ਦੁਨੀਆ 'ਚ ਕਣਕ ਦੇ ਭਾਅ ਜਿਹੜੇ ਆ ਉਹ ਚੜੀ ਜਾਂਦੇ ਡੇ ਬਾਈ ਡੇ। ਹਾਂਜੀ ਹਾਂਜੀ, ਮੇਰੇ ਖਿਆਲ ਦੇ ਨਾਲ ਜੇ 2-3 ਮਹੀਨਿਆਂ 'ਚ ਵੇਖੋਗੇ ਤਾਂ ਇੰਡੀਆ 'ਚ ਘੱਟੋ ਘੱਟ 5-10% ਵੱਧ ਗਏ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵਧਣੇ ਨੇ। ਸੋ ਇਸ ਕਰਕੇ ਤੁਹਾਨੂੰ ਚਾਹੀਦਾ ਸੀਗਾ ਕਿ ਭਰਪੂਰ ਲਾਹਾ ਖੱਟੋ, ਭਰਪੂਰ ਪੈਦਾਵਾਰ ਕਰੋ, ਐਕਸਪੋਰਟ ਕਰੋ ਤੇ ਕਿਸਾਨਾਂ ਨੂੰ ਉਹਦਾ ਫਾਇਦਾ ਦਿਓ ਤਾਂ ਕਿ ਕਿਸਾਨ ਜਿਹੜਾ ਹੈ ਉਹ ਥੋੜਾ ਜਿਹਾ ਪੈਰਾਂ ਤੇ ਖਲੋਵੇ। ਪਰ ਇਹੋ ਜੀ ਸੋਚ ਜਿਹੜੀ ਹੈ ਤੁਹਾਨੂੰ ਪਤਾ ਗਵਰਨਮੈਂਟਾਂ ਦੀ ਕਿੱਥੇ ਹੈ ਅੱਜ ਕੱਲ, ਲੱਗੀ ਫੱਬੀ ਉਹ ਵੀ ਲਾਈ ਜਾਂਦੇ ਆ। ਖੈਰ ਚਲੋ ਇਹਨਾਂ ਨੇ ਦੇ ਦਿੱਤਾ ਭਾਅ, ਕਿਸਾਨਾਂ ਨੇ ਰੱਦ ਕਰ ਦਿੱਤਾ ਤੇ ਮੁੜ ਕੇ ਉਹਨਾਂ ਨੇ ਵੇਚ ਵੀ ਦੇਣੀ ਹੈ, ਹੋਰ ਕੋਈ ਚਾਰਾ ਨਹੀਂ ਗਾ, ਬਸ ਇਹੀ ਕੁਝ ਚੱਲੀ ਜਾਣਾ। ਇਹ ਤਾਂ ਮਿੰਟੂ ਜੀ ਇਦਾਂ ਦੇ ਗਵਰਨਮੈਂਟ ਦੇ ਵਿੱਚ ਬੰਦੇ ਬੈਠੇ ਆ ਸਰਕਾਰਾਂ ਦੇ ਵਿੱਚ ਜਿਹੜੇ ਕਹਿੰਦੇ ਰੁਪਈਆ ਨਹੀਂ ਕਮਜ਼ੋਰ ਹੋਇਆ, ਡਾਲਰ ਮਜ਼ਬੂਤ ਹੋ ਗਿਆ, ਤੇ ਜਦੋਂ ਹੁਣ ਕਣਕ ਦੇ ਭਾਅ ਵਧਾਉਣਗੇ ਤੇ ਕਹਿਣਗੇ ਬਈ ਉਹ ਕਿਸੇ ਨੇ ਇੱਕ ਜਵਾਬ ਦਿੱਤਾ ਹੈ ਕਿ ਟਾਈਟੈਨਿਕ ਥੋੜਾ ਡੁੱਬਿਆ ਸੀ, ਉਹ ਤਾਂ ਪਾਣੀ ਉੱਤੇ ਚੜ ਗਿਆ ਸੀ ਉਹਦੇ। ਹਾਂਜੀ ਹਾਂਜੀ ਬਿਲਕੁਲ। ਸੋ ਹੁਣ ਜਦੋਂ ਕਣਕ ਦੇ ਰੇਟ ਕੌਮਾਂਤਰੀ ਪੱਧਰ ਤੇ ਵਧੇ ਤੇ ਫਿਰ ਕਹਿਣਗੇ ਮੋਦੀ ਹੈ ਤਾਂ ਮੁਮਕਿਨ ਹੈ। ਮਤਲਬ ਜੇ ਤਾਂ ਚੰਗਾ ਹੋ ਗਿਆ ਤਾਂ ਮੋਦੀ ਨੇ ਕਰਤਾ, ਮਾੜਾ ਹੋ ਗਿਆ ਤਾਂ ਵੈਸੇ ਦੁਨੀਆ ਤੇ ਉਹਦਾ ਫਾਇਦਾ ਦਿਓ ਨਾ, ਕਿਸਾਨਾਂ ਨੂੰ ਫਾਇਦਾ ਦਿਓ ਉਹਦਾ, ਜਿਹੜੀ ਤੁਹਾਡੀ ਐਕਸਪੋਰਟ ਵਧੀ ਹੈ, ਕਮਾਈ ਵਧੀ ਹੈ ਤੁਹਾਡੀ, ਉਹਦਾ ਫਾਇਦਾ ਵੱਧ ਤੋਂ ਵੱਧ ਕਿਸਾਨ ਨੂੰ ਦਿਓ, ਕਿਉਂਕਿ ਕਿਸਾਨ ਨੂੰ ਦਿੱਤਾ ਫਾਇਦਾ ਜਿਹੜਾ ਹੈ ਉਹ ਵਾਪਸ ਤੁਹਾਨੂੰ ਹੀ ਆਉਣਾ, ਤੁਹਾਡੀ ਇਕਨੋਮੀ ਨੂੰ ਹੀ ਆਉਣਾ। ਉਹਨੇ ਖਾਦ, ਸਪਰੇ, ਲੀੜਾ ਲੱਤਾ, ਬੱਚਿਆਂ ਦੀਆਂ ਵਰਦੀਆਂ ਸ਼ਰਦੀਆਂ ਖਰੀਦ ਕੇ ਦੱਸੋ ਉਹਨੂੰ ਪਾਕਿਸਤਾਨ ਚੋਂ ਥੋੜੀ ਸ਼ਾਪਿੰਗ ਕਰਨੀ ਆ, ਉਹਦੇ ਤੋਂ ਕਰੇਗਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਬਿਲਕਿਸ ਬਾਨੋ ਮਾਮਲੇ ਦੇ ਵਿੱਚ। ਗੁਜਰਾਤ ਸਰਕਾਰ ਦੇ ਫੈਸਲੇ ਨੂੰ ਜਿਹੜੀਆਂ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਉਹਨਾਂ ਦੀ ਸੁਣਵਾਈ ਹੋਣੀ ਹੈ ਜੀ। ਵੈਸੇ ਪਤਾ ਨਹੀਂ ਸਮਝੋ ਬਾਹਰ ਆ ਹੋ ਕੀ ਰਿਹਾ। ਇੱਕ ਪਾਸੇ ਬਿਲਕਿਸ ਬਾਨੋ ਦਾ ਕੇਸ ਸੁਣਦੇ ਸੀ ਜਿਵੇਂ ਤੁਸੀਂ ਚਰਚਾ ਕਰਦੇ ਸੀ, ਦੂਜੇ ਪਾਸੇ ਜਿਹੜਾ ਬਲਾਤਕਾਰੀ ਸਾਧ ਆ ਉਹਦੇ ਤੇ ਸਰਕਾਰ ਬੜੀ ਮਿਹਰਬਾਨ ਹੈ ਜੀ।
ਨਹੀਂ, ਦੇਖੋ ਇਹਦੇ ਬਾਰੇ ਤਾਂ ਮੈਂ ਅੱਗੇ ਗੱਲ ਕਹੀ ਹੈ ਕਿ ਇਹ ਤਾਂ ਹੁਣ ਸਰਕਸ ਦੇ ਜੀ ਜਾਨਵਰ ਵਰਗਾ ਹੈ। ਇਹ ਤਾਂ ਉਹ ਜਿਵੇਂ ਹੁੰਦਾ ਨਾ ਰਿੰਗ ਮਾਸਟਰ ਸਰਕਸ ਚ ਗਏ ਹੋ ਕਦੇ ਪ੍ਰਵੀਨ ਜੀ? ਹਾਂਜੀ ਹਾਂਜੀ ਹਾਂਜੀ, ਛੋਟੇ ਹੁੰਦੇ। ਆ ਸਰਕਸ ਚ ਉੱਥੇ ਨਾ ਹੁੰਦਾ ਰਿੰਗ ਮਾਸਟਰ ਹੁੰਦਾ ਹੈ, ਉਹ ਜਿਹਦੇ ਕੋਲ ਇੱਕ ਪਤਲੀ ਜੀ ਛੜੀ ਹੁੰਦੀ ਸੀ, ਤਾਂ ਉਹ ਐ ਮਾਰਦਾ ਪਿਛਵਾੜੇ ਤੇ ਐ ਡਾਂਸ ਕਰਦੇ ਫਿਰਦੇ ਨੇ ਉਹ। ਜੀ ਤਾਂ ਇਦਾਂ ਆ ਕਿ ਇਹ ਤਾਂ ਹੁਣ ਉਹ ਆ ਜੀ ਇਹਨਾਂ ਵਾਸਤੇ, ਤਾਂ ਪਿੰਜਰੇ ਦੇ ਵਿੱਚ ਉਹ ਸਰਕਸ ਦੇ ਵਿੱਚ ਉਹ ਜਾਨਵਰ ਹੈ। ਤਾਂ ਇਹ ਤਾਂ ਇਦਾਂ ਹੀ ਚੱਲਦਾ। ਇਹ ਤਾਂ ਹਾਲੇ ਦੇਖੋ ਜੇ ਗੁਜਰਾਤ ਚ ਫਸਿਆ ਕੰਮ ਲੱਗਿਆ ਤੇ ਇੱਥੇ ਮੈਨੂੰ ਲੱਗਦਾ ਕਿ ਉਹਨੂੰ ਵੀ ਲਿਆਉਣਗੇ, ਆਸਾਰਾਮ ਨੂੰ ਵੀ। ਜੈ ਹੋ, ਆਸਾਰਾਮ ਵੀ ਆ ਜਾਏਗਾ। तो ये ਇਹਨਾਂ ਦਾ ਕੋਈ ਨਹੀਂ, ਇਹ ਤਾਂ ਵੋਟਾਂ ਦਾ ਸਾਰਾ ਸੌਦਾ ਹੈ। ਜੀ ਜੀ ਪਰ ਬਿਲਕਿਸ ਬਾਨੋ ਦਾ ਜਿਹੜਾ ਮਾਮਲਾ ਹੈ ਉਹ ਵੀ ਵੋਟਾਂ ਨਾਲ ਹੀ ਜੁੜਦਾ ਹੈ ਜੇ ਤੁਸੀਂ ਦੇਖੋਗੇ ਤਾਂ। ਕਿਉਂ? ਕਿਉਂਕਿ ਜਿਹੜਾ ਹਲਫਨਾਮਾ ਗੁਜਰਾਤ ਸਰਕਾਰ ਨੇ ਦਾਖਲ ਕੀਤਾ ਹੈ ਜੀ ਕਿ ਬਈ ਇਹਨਾਂ ਦੋਸ਼ੀਆਂ ਨੂੰ ਛੱਡਿਆ ਕਿਵੇਂ ਗਿਆ, ਤਾਂ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਵਾ ਕਿ ਕੇਂਦਰ ਸਰਕਾਰ ਨੇ ਇਹ ਸਾਰਾ ਕੁਝ ਕਰਨ ਵਾਸਤੇ ਕਿਹਾ, ਸਹਿਮਤੀ ਦਿੱਤੀ ਹੈ। ਇਹਦਾ ਤਾਂ ਮਤਲਬ ਸਿੱਧਾ ਹੀ ਆ ਕਿ ਹੁਣ ਸਹਿਮਤੀ ਕਹਿੰਦੇ ਨਹੀਂ ਹੁੰਦੀ ਆ ਹੋਮ ਮਿਨਿਸਟਰੀ ਨੇ, ਤਾਂ ਜੇ ਹੋਮ ਮਿਨਿਸਟਰੀ ਨੂੰ ਦੇਖੋਗੇ ਤਾਂ ਉਹ ਕੌਣ ਹੈ? ਤਾਂ ਇਸ ਕਰਕੇ ਇਸ ਮਾਮਲੇ ਦੇ ਵਿੱਚ ਪਟੀਸ਼ਨਾਂ ਖਾਸੀਆਂ ਪਈਆਂ ਹੋਈਆਂ ਨੇ। ਤਾਂ ਹੁਣ ਇਹ ਸਵਾਲ ਬੜਾ ਵੱਡਾ ਉੱਠਦਾ ਹੈ ਕਿ ਜੇ ਇਹਨਾਂ ਨੂੰ ਲਾਹਾ ਦਿੱਤਾ ਜਾ ਸਕਦਾ ਹੈ, ਤੁਸੀਂ ਕਹਿ ਰਹੇ ਹੋ ਕਿ 14 ਸਾਲ ਕੈਦ ਕੱਟ ਲਈ ਹੈ ਜੀ, ਹੁਣ ਇਹਨਾਂ ਦਾ ਚਾਲ ਚੱਲਣ ਅੱਛਾ ਸੀ। ਚਾਲ ਚੱਲਣ ਵਾਲੇ ਤਾਂ ਬਹੁਤ ਬੈਠੇ ਨੇ, ਉਹਦੇ ਚ ਤੁਸੀਂ ਬੰਦੀ ਸਿੰਘ ਲੈ ਲਓ, ਆ ਸਾਈਂ ਬਾਬਾ ਅੰਗਹੀਨ 80% ਬੰਦਾ ਪਤਾ ਨਹੀਂ ਕਿਵੇਂ ਉੱਥੇ ਲੈਟਰੀਨ ਵਾਸ਼ਰੂਮ ਦਾ ਕਿੱਦਾਂ ਉਹ ਇਸਤੇਮਾਲ ਕਰਦਾ ਹੋਏਗਾ, ਬਹੁਤ ਔਖਾ ਜੇਲ੍ਹ ਦੇ ਵਿੱਚ। ਤਾਂ ਉਹਦੀ ਜ਼ਮਾਨਤ ਹੋਈ 6-7 ਸਾਲ ਬਾਅਦ, ਤੇ ਇਹਨਾਂ ਨੇ ਕੁਝ ਘੰਟਿਆਂ ਚ ਹਾਈ ਕੋਰਟ ਦੀ ਜ਼ਮਾਨਤ ਨੂੰ ਮੁੜ ਕੇ ਸੁਪਰੀਮ ਕੋਰਟ ਚ ਚੈਲੰਜ ਕਰਕੇ ਤੇ ਉਹਦੀ ਜ਼ਮਾਨਤ ਰੁਕਵਾਤੀ, ਜਦ ਕਿ ਅਸੀਮਾਨੰਦ ਨੂੰ ਮਿਲੀ ਜੀ। ਅਸੀਮਾਨੰਦ ਸਮਝੌਤਾ ਐਕਸਪ੍ਰੈਸ ਦਾ ਦੋਸ਼ੀ ਨਾਮਜ਼ਦ ਬੰਦਾ, ਅਸੀਮਾਨੰਦ ਨੂੰ ਜ਼ਮਾਨਤ ਮਿਲੀ ਤੇ ਕਿਸੇ ਨੇ ਵੀ ਚੈਲੰਜ ਨਹੀਂ ਸੀ ਕੀਤਾ। ਹਾਂਜੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਗਲਤ ਜਾਂਦੀਆਂ ਨੇ, ਔਰ ਫਿਰ ਇਹਨਾਂ ਚੀਜ਼ਾਂ ਤੋਂ ਹੀ ਜਿੱਦਾਂ ਕਹਿ ਲਓ ਕਿ ਵੱਖਵਾਦੀ ਸੋਚਾਂ ਜਾਂ ਫਿਰ ਜਿਹੜੇ ਲੋਕ ਉੱਠਦੇ ਨੇ ਇਤਰਾਜ਼ ਕਰਦੇ ਨੇ ਉਹ ਲੋਕ, ਜਾਂ ਜਿਹੜੇ ਲੋਕ ਫਿਰ ਬਗਾਵਤ ਤੇ ਉਤਰ ਆਉਂਦੇ ਨੇ ਉਹ ਲੋਕ, ਉਹ ਇਹਨਾਂ ਚੀਜ਼ਾਂ ਚੋਂ ਨਿਕਲਦੇ, ਜਾਂ ਜਿਹੜੇ ਲੋਕ ਕੁਰਾਏ ਪਾਉਂਦੇ ਆ ਲੋਕਾਂ ਨੂੰ, ਫਿਰ ਉਹ ਇਹਨਾਂ ਚੀਜ਼ਾਂ ਨੂੰ ਛਾਂਟਦੇ ਨੇ ਵਿੱਚੋਂ। ਤੁਸੀਂ ਨਾ ਮੌਕਾ ਦਿਓ। ਹੁਣ ਬਿਲਕਿਸ ਬਾਨੋ ਦੇ ਵਿੱਚੋਂ ਮਾਮਲੇ ਚੋਂ ਜਿਹੜਾ ਸਭ ਤੋਂ ਵੱਡਾ ਸੱਚ ਨਿਕਲਿਆ ਉਹ ਤੇ ਕੌੜਾ ਕਿ ਸਹਿਮਤੀ ਤੇ ਹੁਣ ਕੇਂਦਰ ਸਰਕਾਰ ਨੇ ਦਿੱਤੀ ਹੈ, ਤੇ ਉਹ ਕੇਂਦਰ ਸਰਕਾਰ ਦਾ ਉਹ ਜਿਹੜਾ ਹੈਗਾ ਮੁਖੀਆ, ਉਹ ਤੇ 15 ਅਗਸਤ ਨੂੰ ਕੀ ਆਖਣ ਡਿਆ ਸੀ ਲਾਲ ਕਿਲੇ ਤੋਂ ਕਿ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ। ਸਾਨੂੰ ਆਹ ਸਨਮਾਨ ਕਰਦੇ ਜੀ ਤੁਸੀਂ ਜੀ, ਮਤਲਬ ਕਿ ਐਡੀ ਦਰਿੰਦਗੀ ਉਹਨਾਂ ਦੇ ਜੀ ਵੀ, ਕੱਲਾ ਰੇਪ ਨਹੀਂ ਹੋਇਆ ਹਜ਼ੂਰ ਜੀ, ਰੇਪ ਦੇ ਨਾਲ ਨਾਲ ਦਰਿੰਦਗੀ ਵੇਖੋ ਕਿ ਉਹਨਾਂ ਦੇ ਸਾਰੇ ਜੀ ਖਤਮ ਕੀਤੇ ਗਏ ਨੇ। ਕਿਸੇ ਦੀ ਰੂਹ ਤੇ ਵੀ ਜ਼ਖਮ, ਕਿਸੇ ਦੇ ਜਿਸਮ ਤੇ ਵੀ ਜ਼ਖਮ, ਕਿਸੇ ਦੇ ਭਵਿੱਖ ਤੇ ਵੀ ਜ਼ਖਮ। ਬਿਲਕੁਲ। ਤਾਂ ਘੱਟੋ ਘੱਟ ਇਹਦੇ ਵਿੱਚ ਜਿਹੜੀ ਤੁਸੀਂ ਤਾਕਤ ਵਰਤੀ ਆ, ਉਹਦੇ ਚ ਜਿਹੜੀ ਕੋਰਟ ਨੇ ਫੈਸਲਾ ਸੁਣਾਇਆ ਉਹਦਾ ਜੱਜ ਹੀ ਨਹੀਂ ਸਹਿਮਤ ਇਸ ਚੀਜ਼ ਦੇ ਨਾਲ ਕਿ ਇਹਨਾਂ ਦਰਿੰਦਿਆਂ ਨੂੰ ਕੋਈ ਰਿਆਇਤ ਨਹੀਂ ਦੇਣੀ ਚਾਹੀਦੀ। ਤੇ ਜੇ ਇਹਨਾਂ ਦਾ ਅੱਛਾ ਚਾਲ ਚੱਲਣ ਹੈ ਜੇਲ੍ਹ ਦੇ ਵਿੱਚ, ਜਿੰਨੇ ਫਿਰ ਦੂਜੇ ਅੱਛੇ ਚਾਲ ਚੱਲਣ ਵਾਲੇ ਆ ਸਾਰੇ, ਜਿੰਨੇ ਮੈਂ ਕਿਹਾ ਲੈਫਟਿਸਟ ਨੇ ਚਾਹੇ ਰਾਈਟਿਸਟ ਨੇ, ਉਹ ਸਾਰੇ ਰਿਹਾ ਕਰੋ ਫਿਰ। ਜੀ ਬਿਲਕੁਲ ਜੀ ਮਿੰਟੂ ਜੀ, ਰਿਹਾ ਤਾਂ ਫਿਰ ਸਾਰੇ ਹੀ ਹੋਣੇ ਚਾਹੀਦੇ ਆ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਹੈ। ਪੰਜਾਬ ਦੇ ਵਿੱਚ ਇੱਕ ਪਰਿਵਾਰ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਉਹਨਾਂ ਨੂੰ ਪੈਟਰੋਲ ਦੇ ਨਾਲ ਅੱਗ ਲਾ ਦਿੱਤੀ ਤੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪਤੀ ਪਤਨੀ ਧੀ ਪੁੱਤ ਸੱਸ ਤੇ ਸਹੁਰਾ ਜਿਹੜੇ ਆ ਉਹ ਦੱਸੇ ਗਏ ਕਿ ਇਹਨੇ ਜਿੰਦਾ ਸਾੜ ਦਿੱਤੇ ਆ ਬੰਦੇ ਨੇ। ਤਾਂ ਉਸ ਤੋਂ ਇਲਾਵਾ ਇੱਕ ਜਿਹੜੀ ਖਬਰ ਆ ਉਹ ਵੀ ਬੜੀ ਚਰਚਾ ਕਰਨ ਵਾਲੀ ਹੈ ਕਿ NIA ਨੇ ਪੰਜਾਬ ਦੇ ਵਿੱਚ ਤਕਰੀਬਨ 50 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਕਿਹਾ ਗਿਆ ਕਿ ਨਸ਼ਾ ਤਸਕਰਾਂ, ਅੱਤਵਾਦੀਆਂ, ਗੈਂਗਸਟਰਾਂ ਦਾ ਜਿਹੜਾ ਗੱਠਜੋੜ ਆ ਉਹਦੇ ਖਿਲਾਫ NIA ਦੀ ਵੱਡੀ ਕਾਰਵਾਈ ਹੈ। ਪਰ NIA ਪੰਜਾਬ ਦੇ ਵਿੱਚ ਸਰਗਰਮ ਹੈ। ਜਿਹੜੇ ਜ਼ਹੀਨ ਲੋਕ ਨੇ ਉਹ NIA ਦੀਆਂ ਸਰਗਰਮੀਆਂ ਨੂੰ ਕੁਝ ਹੋਰ ਨਜ਼ਰੀਏ ਦੇ ਨਾਲ ਵੀ ਦੇਖਦੇ ਨੇ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਪਾਰ ਇਹਨਾਂ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਜਗਰਾਉਂ ਤੋਂ। ਜਗਰਾਉਂ ਦੇ ਵਿੱਚ ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ, ਬੜੀ ਮੰਦਭਾਗੀ ਖਬਰ ਜਗਰਾਉਂ ਤੋਂ ਆ ਰਹੀ ਹੈ। ਜਗਰਾਉਂ ਜਲੰਧਰ ਸੜਕ ਤੇ ਰੋਡ ਤੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਵਾਲੇ ਪਾਸੇ ਪੁਲ ਦੇ ਨਾਲ ਲੱਗਦਾ ਪਿੰਡ ਬੀਟਲਾ। ਇੱਥੇ ਪੇਕੇ ਘਰ ਇੱਕ ਬੀਬੀ ਮਿਲਣ ਆਈ ਸੀ ਤੇ ਉਹ ਦੋਹਾਂ ਬੱਚਿਆਂ ਤੇ ਉਹ ਬੀਬੀ ਨੂੰ, ਦੋਹਾਂ ਬੱਚਿਆਂ ਨੂੰ ਤੇ ਸੱਸ ਸਹੁਰੇ ਨੂੰ ਇੱਕ ਬੰਦੇ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ। ਮਰਨ ਵਾਲਿਆਂ ਦੇ ਵਿੱਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾਂ ਦੀ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਵੀ ਸ਼ਾਮਲ ਨੇ। ਇਹਨਾਂ ਸਾਰਿਆਂ ਤੇ ਕੈਨੀ ਦੇ ਵਿੱਚ ਲਿਆਂਦਾ ਪੈਟਰੋਲ ਛਿੜਕ ਕੇ ਕਮਰੇ ਦੇ ਵਿੱਚ ਬੰਦ ਕਰਕੇ ਮੂਹਰੋਂ ਅੱਗ ਲਾ ਦਿੱਤੀ ਗਈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਮਰੇ ਨੂੰ ਬਾਹਰੋਂ ਬੰਦ ਕਰਕੇ ਫਰਾਰ ਹੋ ਗਿਆ। ਇਹ ਵੀ ਪਤਾ ਲੱਗਿਆ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਪਰਿਵਾਰ ਦੇ ਇੱਕ ਜੀਅ ਨੇ ਘਟਨਾ ਬਿਆਨ ਕੀਤੀ। ਪਿੰਡ ਬੀਟਲਾ ਦੀ ਪਰਮਜੀਤ ਕੌਰ ਦਾ ਵਿਆਹ ਦਰਿਆ ਕੰਢੇ ਪੈਂਦੇ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਹਨਾਂ ਦੇ 2 ਬੱਚੇ ਹੋਏ, ਪਰ ਘਰ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਆਇਆ। ਪਿੰਡ ਵਾਸੀਆਂ ਦੇ ਮੁਤਾਬਕ ਉਸ ਕੋਲ ਕੈਨੀ ਦੇ ਵਿੱਚ ਪੈਟਰੋਲ ਸੀ, ਜੋ ਉਸਨੇ ਘਰ ਦੇ ਜੀਆਂ ਤੇ ਛਿੜਕ ਕੇ ਅੱਗ ਲਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਨਕੋਦਰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਸੋ ਬਹੁਤ ਮੰਦਭਾਗੀ ਖਬਰ ਹੈ। ਪਰਿਵਾਰਕ ਝਗੜੇ ਨੇ ਜਿਹੜਾ ਉਹ 4-5 ਜਣਿਆਂ ਦੀ ਜਾਨ ਲੈ ਲਈ ਤੇ ਉਸ ਤੋਂ ਵੀ ਜਿਹੜਾ ਵੱਡਾ ਦਰਿੰਦਾ ਉਹ ਸੀ ਜਿਹਨੇ ਬੱਚੇ ਵੀ ਦੇਖੋ, ਕਿਸੇ ਨੂੰ ਵੀ ਹਰਟ ਕਰਨਾ ਬਹੁਤ ਮਾੜੀ ਗੱਲ ਹੈ, ਭਾਵੇਂ ਕੋਈ ਬੱਚਾ ਭਾਵੇਂ ਕੋਈ ਵੱਡਾ, ਪਰ ਕਮਰੇ ਦੇ ਵਿੱਚ ਬੰਦ ਕਰਕੇ ਮੂਹਰੋਂ ਅੱਗ ਕੁੰਡੀ ਲਾ ਕੇ ਅੱਗ ਲਾ ਦੇਣੀ ਕਿੱਡੀ ਵਹਿਸ਼ੀਆਨਾ ਕਾਰਵਾਈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਦੌਰੇ ਦੀ ਗੱਲ ਕਰਦੇ ਹਾਂ। ਇਸੇ ਦੌਰਾਨ ਕੈਬਨਿਟ ਮੰਤਰੀ ਦੇ ਨਾਲ ਤੈਨਾਤ ਸਿਕਿਉਰਿਟੀ ਦੀ ਗੱਡੀ ਬਿਜਲੀ ਦੀਆਂ ਨੰਗੀਆਂ ਤਾਰਾਂ ਦੇ ਨਾਲ ਖਹਿ ਗਈ ਤੇ ਇਸ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਤੇ ਲਗਾਤਾਰ ਵਾਇਰਲ ਵੀ ਹੋ ਰਹੀ ਹੈ। ਅਸਲ ਦੇ ਵਿੱਚ ਟਰਾਂਸਫਾਰਮਰ ਦੇ ਬਿਜਲੀ ਦੇ ਖੰਭੇ ਦੇ ਨਾਲ ਨੰਗੀਆਂ ਤਾਰਾਂ ਦੇ ਵਿੱਚ ਪੁਲਿਸ ਦੀ ਗੱਡੀ ਫਸ ਗਈ ਸੀ ਤੇ ਉਸ ਤੋਂ ਬਾਅਦ ਫਿਰ ਗੱਡੀ ਦੇ ਵਿੱਚ ਸਵਾਰ ਮੁਲਾਜ਼ਮਾਂ ਨੇ ਮਸਾਂ ਹੀ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਲੱਕੜ ਦੇ ਡੰਡਿਆਂ ਦੇ ਨਾਲ ਬਿਜਲੀ ਦੀਆਂ ਤਾਰਾਂ ਪਾਸੇ ਕੀਤੀਆਂ ਤੇ ਫਿਰ ਗੱਡੀ ਨੂੰ ਉੱਥੋਂ ਹਟਾਇਆ ਗਿਆ। ਇਹ ਜਿਹੜੀ ਘਟਨਾ ਲੁਧਿਆਣਾ ਦੀ ਦੱਸੀ ਗਈ ਹੈ। ਗੱਲ ਕਰਦੇ ਹਾਂ ਐਨਆਈਏ ਦੀਆਂ ਸਰਗਰਮੀਆਂ ਦੀ। ਕੌਮੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਦੇ ਵਿੱਚ 40 ਤੋਂ ਵੱਧ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਉੱਭਰ ਰਹੇ ਗੱਠਜੋੜ ਨੂੰ ਖਤਮ ਕਰਨ ਦੇ ਲਈ ਕੀਤੀ ਗਈ ਦੱਸੀ ਗਈ ਹੈ। ਐਨਆਈਏ ਨੇ ਉਹਨਾਂ ਵਕੀਲਾਂ ਦੇ ਘਰਾਂ ਦੇ ਵਿੱਚ ਵੀ ਦਸਤਕ ਦਿੱਤੀ ਜਿਹੜੇ ਵਕੀਲ ਗੈਂਗਸਟਰਾਂ ਦੇ ਕੇਸ ਲੜ ਰਹੇ ਨੇ। ਜਾਂਚ ਟੀਮ ਸਵੇਰੇ ਕਰੀਬ 6 ਵਜੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਪਹੁੰਚੀ ਸੀ ਮੋਹਾਲੀ ਦੇ ਵਿੱਚ ਅਤੇ ਇਹ ਬੀਬੀ ਵਕੀਲ ਤੋਂ ਕਰੀਬ 3 ਘੰਟੇ ਪੁੱਛ ਪੜਤਾਲ ਕੀਤੀ ਗਈ। ਐਨਆਈਏ ਦੀ ਟੀਮ ਜਿਹੜੀ ਆ ਵਕੀਲ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਈ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜਾਂਚ ਏਜੰਸੀ ਨੇ ਡਰੋਨ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਸਮੇਤ ਕਈ ਥਾਵਾਂ ਤੇ ਤਲਾਸ਼ੀ ਲਈ ਸੀ। ਐਨਆਈਏ ਮੁਤਾਬਕ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪਿਛਲੇ 9 ਮਹੀਨਿਆਂ ਦੇ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਤੋਂ 191 ਡਰੋਨ ਆਏ ਨੇ। ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਈ ਐਨਆਈਏ ਕਹਿੰਦੀ ਹੈ ਕਿ ਇਹ ਬਹੁਤ ਚਿੰਤਾਜਨਕ ਸਥਿਤੀ ਹੈ, ਪਰ ਐਨਆਈਏ ਦੀਆਂ ਸਰਗਰਮੀਆਂ ਜੰਮੂ ਅਤੇ ਕਸ਼ਮੀਰ ਤੇ ਉਧਰੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਹੋਰ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਕਿ ਕੇਂਦਰੀ ਜਿਹੜੀਆਂ ਪਾਵਰਾਂ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਸਰਗਰਮ ਹੋ ਰਹੀਆਂ ਨੇ। ਹਾਲਾਂਕਿ ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਕਿ ਕ੍ਰਾਈਮ ਤੇ ਠੱਲ ਪੈਣੀ ਚਾਹੀਦੀ ਹੈ, ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਹੋਣੀ ਚਾਹੀਦੀ ਹੈ, ਜੇਲ੍ਹਾਂ 'ਚੋਂ ਫੋਨ ਨਹੀਂ ਆਉਣੇ ਚਾਹੀਦੇ, ਨਸ਼ੇ ਦੀ ਤਸਕਰੀ ਨਹੀਂ ਹੋਣੀ ਚਾਹੀਦੀ। ਪਰ ਪੰਜਾਬ ਇੱਕ ਸੂਬਾ ਹੈ, ਸਮਰੱਥ ਸੂਬਾ। ਪੰਜਾਬ ਕੋਲੇ ਸਾਰੀਆਂ ਆਪਣੀਆਂ ਜਿੰਨੀਆਂ ਵੀ ਸਿਕਿਉਰਿਟੀ ਫੋਰਸਿਸ ਹੁੰਦੀਆਂ ਨੇ ਜਾਂ ਜਿੰਨੀਆਂ ਵੀ ਲਾ ਇਨਫੋਰਸਮੈਂਟ ਨੂੰ ਮੇਨਟੇਨ ਕਰਨ ਦੇ ਲਈ ਜਿੰਨੀਆਂ ਵੀ ਫੋਰਸਿਸ ਦੀ ਲੋੜ ਹੁੰਦੀ ਹੈ, ਪੰਜਾਬ ਦੇ ਕੋਲੇ ਉਹ ਸਾਰਾ ਢਾਂਚਾ ਹੈ। ਤਾਂ ਹੁਣ ਇਹ ਜਿਹੜੀਆਂ ਐਨਆਈਏ ਦੀ ਛਾਪੇਮਾਰੀਆਂ, ਬੀਐਸਐਫ ਦਾ ਘੇਰਾ ਵਧਾ ਦੇਣਾ ਤੇ ਲਗਾਤਾਰ ਇਹ ਕਹਿਣਾ ਕਿ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ, ਉਧਰੋਂ ਜੰਮੂ ਕਸ਼ਮੀਰ ਦੇ ਵਿੱਚ ਸਰਗਰਮੀਆਂ ਵਧਾ ਦੇਣੀਆਂ। ਏਜੰਸੀ ਦੀ ਸਰਗਰਮੀਆਂ ਜਦੋਂ ਵੱਧਦੀਆਂ ਨੇ ਤਾਂ ਉਦੋਂ ਫਿਰ ਪੰਜਾਬੀਆਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਜਿਹੜੇ ਆ ਉਹ ਮਨਾਂ ਦੇ ਵਿੱਚ ਪੈਦਾ ਹੋ ਜਾਂਦੇ ਆ, ਕਿਉਂਕਿ ਜੋ ਮਾਰ ਏਜੰਸੀਆਂ ਦੀ ਪੰਜਾਬੀਆਂ ਨੇ ਝੱਲੀ ਹੈ ਉਹਦੀ ਮਿਸਾਲ ਤੁਹਾਨੂੰ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿੱਚੋਂ ਨਹੀਂ ਮਿਲਣੀ।
ਅਗਲੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਨਸ਼ਾ ਰੁਕ ਨਹੀਂ ਰਿਹਾ। ਮਾਨ ਸਰਕਾਰ ਤੇ ਪੰਜਾਬ ਪੁਲਿਸ ਬਾਰੇ ਵੀ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਇਸ ਨਸ਼ੇ ਨੂੰ ਠੱਲਣ ਦੇ ਵਿੱਚ, ਰੋਕ ਲਾਉਣ ਦੇ ਵਿੱਚ ਬੇਵੱਸ ਜਾਪਦੀਆਂ ਨੇ। ਰੋਜ਼ਾਨਾ ਕਿਸੇ ਨਾ ਕਿਸੇ ਨੌਜਵਾਨ ਦੀ ਖਬਰ ਆਪਾਂ ਸੁਣਦੇ ਹਾਂ। ਲੰਘੇ ਦਿਨੀਂ ਇੱਕ ਵੀਡੀਓ ਜਿਹੜੀ ਦੇ ਚਰਚਾ ਆਪਾਂ ਕੀਤੀ ਸੀ, ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ ਕਿ ਉਹ ਇੱਕ ਬੱਚੇ ਦੀ ਮੌਤ ਹੋ ਗਈ ਤੇ ਉਸਦਾ ਬਾਪ ਜਿਹੜਾ ਕਿ ਗ੍ਰੰਥੀ ਸਿੰਘ ਸੀਗੇ, ਉਹ ਜਦੋਂ ਸੇਵਾ ਬਲ ਰਿਹਾ ਤੇ ਉੱਥੇ ਉਹ ਲੋਕਾਂ ਨੂੰ ਰੋ ਕੇ ਭਾਵੁਕਤਾ ਦੇ ਵਿੱਚ ਅਪੀਲ ਕਰ ਰਹੇ ਨੇ ਕਿ ਆਪਣੇ ਬੱਚੇ ਬਚਾ ਲਓ, ਆਪਣੇ ਘਰ ਬਚਾ ਲਓ, ਨਹੀਂ ਇਸ ਅੱਗ ਨੇ ਕਿਸੇ ਨੂੰ ਵੀ ਨਹੀਂ ਛੱਡਣਾ। ਖੈਰ, ਹੁਣ ਅੰਮ੍ਰਿਤਸਰ ਦੇ ਵਿੱਚ 2 ਸਕੇ ਭਰਾਵਾਂ ਦੀ ਨਸ਼ੇ ਦੀ ਵੱਧ ਡੋਜ਼ ਲੈਣ ਕਰਕੇ ਮੌਤ ਹੋ ਗਈ। ਦੋਵਾਂ ਦੇ ਵਿੱਚੋਂ ਇੱਕ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਘਟਨਾ ਅੰਮ੍ਰਿਤਸਰ ਦੇ ਪੂਰਬੀ ਹਿੱਸੇ ਦੇ ਵਿੱਚ ਕਟੜਾ ਬਾਗੀਆਂ ਦਾ ਇਲਾਕਾ ਹੈ, ਉੱਥੋਂ ਦੀ ਹੈ। ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਘਰ ਦੇ ਵਿੱਚ ਮਾਤਮ ਪਸਰ ਗਿਆ ਹੈ। ਪਤਾ ਲੱਗਿਆ ਕਿ ਇੱਕ ਭਰਾ ਪਹਿਲਾਂ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ, ਜਿਸ ਦੀ ਹਾਲਤ ਖਰਾਬ ਹੋਣ ਕਰਕੇ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਉਮਰ 19 ਅਤੇ 21 ਸਾਲ ਸੀ ਤੇ ਅਜੇ ਜਵਾਨੀ ਚੜ੍ਹਦੀ ਵਰੇਸ ਦੇ ਵਿੱਚ ਹੀ ਸਨ। ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਿਨ੍ਹਾਂ ਦੇ ਲਾਡਲੇ ਪੁੱਤ ਜਵਾਨੀ ਦੇ ਵਿੱਚ ਹੀ ਇਸ ਸੰਸਾਰ ਨੂੰ ਛੱਡ ਗਏ ਨੇ। ਅਣਹੋਣੀ ਅਜਿਹੀ ਵਾਪਰੀ ਕਿ ਜਿਸ ਦਿਨ ਵੱਡੇ ਭਰਾ ਦੀ ਨਸ਼ੇ ਕਰਕੇ ਮੌਤ ਹੋਈ, ਉਸੇ ਦਿਨ ਛੋਟੇ ਭਰਾ ਦੀ ਨਸ਼ੇ ਦੀ ਵੱਧ ਖੁਰਾਕ ਕਰਕੇ ਮੌਤ ਹੋ ਗਈ। ਇੱਕ ਨੌਜਵਾਨ ਦਾ ਨਾਂ ਰੋਹਨ ਦੱਸਿਆ ਜਾ ਰਿਹਾ, ਜਦਕਿ ਦੂਜੇ ਦਾ ਨਾਂ ਕੁਲਵਿੰਦਰ, ਸ਼ਾਇਦ ਜਿਵੇਂ ਪਿੰਡਾਂ ਦੇ ਵਿੱਚ ਛੋਟੇ ਨਾਂ ਹੁੰਦੇ ਆ, ਕਾਲੂ ਦੱਸਿਆ ਜਾ ਰਿਹਾ। ਪਤਾ ਲੱਗਿਆ ਕਿ ਵੱਡੇ ਭਰਾ ਦੀ ਜੇਲ੍ਹ ਦੇ ਵਿੱਚ ਤਬੀਅਤ ਵਿਗੜ ਗਈ ਸੀ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਇਹ ਖਬਰ ਉਸਦੇ ਛੋਟੇ ਭਰਾ ਨੇ ਸੁਣੀ ਤਾਂ ਉਹਨੂੰ ਸਦਮਾ ਲੱਗ ਗਿਆ। ਉਹਨੇ ਵੀ ਨਸ਼ੇ ਦਾ ਟੀਕਾ ਲਾ ਲਿਆ ਸੀ ਉਸ ਤੋਂ ਬਾਅਦ, ਤੇ ਉਹਨੇ ਖੁਦ ਜਾਨ ਦੇ ਦਿੱਤੀ। ਸਬ ਇੰਸਪੈਕਟਰ ਸ਼ਵੇਕ ਸਿੰਘ ਨੇ ਦੱਸਿਆ ਕਿ ਹਰਗੁਣ ਨਾਂ ਦਾ ਨੌਜਵਾਨ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਇਹ ਕਿ ਜੇਲ੍ਹ ਦੇ ਵਿੱਚ ਬੰਦ ਸੀ, ਪਰ ਉਹਦੀ ਸਿਹਤ ਵਿਗੜੀ, ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦੀ ਵੀ ਉਸੇ ਦਿਨ ਹੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰ ਰੋਜ਼ ਘਰਾਂ ਦੇ ਵਿੱਚ 70 ਵਿਛ ਰਹੇ ਨੇ। ਹਰ ਰੋਜ਼ ਬਲਦੇ ਸਿਵੇ ਦੀਆਂ ਜਿਹੜੀਆਂ ਲਾਟਾਂ ਨੇ, ਉਹ ਸਾਨੂੰ ਸਵਾਲ ਕਰ ਰਹੀਆਂ ਨੇ ਕਿ ਭਾਈ ਤੁਸੀਂ ਕਦੋਂ ਬੋਲੋਗੇ, ਤੁਸੀਂ ਕਦੋਂ ਇਹ ਜਿਹੜਾ ਪੰਜਾਬ ਨੂੰ ਨਜ਼ਰ ਲੱਗੀ ਹੈ, ਇਹਦੇ ਬਾਰੇ ਤੁਸੀਂ ਕਦੋਂ ਉੱਠੋਗੇ, ਕਦੋਂ ਕਦੋਂ ਆਵਾਜ਼ ਬੁਲੰਦ ਕਰੋਗੇ। ਪਰ ਅਸੀਂ ਹਲੇ ਵੀ ਹੋਰਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਹਾਂ, ਜਦ ਕਿ ਅੱਗ ਸਾਡੇ ਕੋਲੇ ਤੱਕ ਆ ਪਹੁੰਚੀ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮਾਨਸਾ ਦਾ। ਮਾਨਸਾ ਦੀ ਅਦਾਲਤ ਨੇ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ। ਇਸੇ ਦੌਰਾਨ ਅਦਾਲਤ ਨੇ ਜਗਤਾਰ ਸਿੰਘ ਮੂਸਾ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਦੋਨਾਂ ਨੂੰ ਵੱਖ-ਵੱਖ ਤੌਰ ਤੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਮੁਆਇਨਾ ਕਰਾਉਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਜਗਤਾਰ ਸਿੰਘ ਮੂਸਾ ਨੂੰ 20 ਅਕਤੂਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਜਗਤਾਰ ਸਿੰਘ ਮੂਸਾ ਨੂੰ ਪੁਲਿਸ ਨੇ ਉਸ ਵੇਲੇ ਕਾਬੂ ਕੀਤਾ ਸੀ ਜਦੋਂ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੁਬਈ ਜਾ ਰਿਹਾ ਸੀ, ਜਦੋਂ ਕਿ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਕੁਝ ਦਿਨ ਪਹਿਲਾਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਫੜ ਕੇ ਲਿਆਂਦਾ ਸੀ। ਦੀਪਕ ਟੀਨੂ ਪੁਲਿਸ ਕਸਟਡੀ ਦੇ ਵਿੱਚੋਂ ਫਰਾਰ ਹੋ ਗਿਆ ਸੀ। ਦੀਪਕ ਟੀਨੂ ਫਰਾਰੀ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜਿਹੜਾ ਉਹ ਜਤਿੰਦਰ ਸਿੰਘ, ਸ਼ਾਇਦ ਜੇ ਉਹਦਾ ਨਾਂ ਨਾ ਭੁੱਲਦੇ ਹੋਗੇ, ਨਾ ਵਿਸਰਦੇ ਹੋਏਗੇ, ਤਾਂ ਉਹ ਜਿਹੜਾ ਇਸ ਵੇਲੇ ਉਹ ਪੁਲਿਸ ਦੀ ਗਿਰਫਤ ਦੇ ਵਿੱਚ ਹੈ। ਦੀਪਕ ਟੀਨੂ ਕਿੱਥੇ ਗਿਆ? ਕੋਈ ਕਹਿੰਦਾ ਅਫਰੀਕਾ ਗਿਆ, ਕੋਈ ਕਹਿੰਦਾ ਕਿਤੇ ਨਿਕਲ ਗਿਆ, ਉਹਦੇ ਬਾਰੇ ਹਾਲੇ ਕੁਛ ਨਹੀਂ ਪਤਾ। ਪਰ ਇਹਦੀ ਜਿਹੜੀ ਪ੍ਰੇਮਿਕਾ ਜਤਿੰਦਰ ਕੌਰ, ਇਹ ਜਿਹੜੀ ਆ ਉਹ ਫੜ ਲਈ ਸੀ ਮੁੰਬਈ ਦੇ ਹਵਾਈ ਅੱਡੇ ਤੋਂ। ਨਾਲ ਹੀ ਤੁਹਾਨੂੰ ਇਹ ਦੱਸੀਏ ਕਿ ਸਭ ਤੋਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜੀ ਬੀਬੀ ਹੈ, ਇਹ ਪੰਜਾਬ ਪੁਲਿਸ ਦੇ ਵਿੱਚੋਂ ਹੈ। ਤਾਂ ਉਦੋਂ ਅਸੀਂ ਇਹ ਗੱਲ ਦੀ ਸ਼ਾਦੀ ਭਰੀ ਸੀ ਕਿ ਇਹ ਪੰਜਾਬ ਪੁਲਿਸ ਚੋਂ ਨਹੀਂ ਬੀਬੀ, ਇਹਦੇ ਜਿਹੜੇ ਪਰਿਵਾਰਕ ਮੈਂਬਰ ਨੇ, ਇਹਦੇ ਮਾਤਾ ਜਾਂ ਇਹਦੇ ਵੱਡੀ ਸਿਸਟਰ, ਉਹ ਸ਼ਾਇਦ ਚੰਡੀਗੜ੍ਹ ਪੁਲਿਸ ਦਾ ਹਿੱਸਾ ਨੇ, ਪਰ ਇਹ ਬੀਬੀ ਪੰਜਾਬ ਪੁਲਿਸ ਦੇ ਵਿੱਚੋਂ ਨਹੀਂ ਹੈ। ਖੈਰ, ਹੁਣ ਖੁਲਾਸਾ ਹੋ ਗਿਆ ਕਿ ਇਹ ਪੰਜਾਬ ਪੁਲਿਸ ਦੇ ਵਿੱਚੋਂ ਨਹੀਂ ਹੈ, ਪਰ ਸਵਾਲ ਉਸੇ ਤਰ੍ਹਾਂ ਹੀ ਨੇ ਕਿ ਦੀਪਕ ਟੀਨੂ ਦੀ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ, ਉਹੋ ਜਿਹੀਆਂ ਕੋਈ ਕਿੰਨੀਆਂ ਹੋਰ ਪਲੈਨਿੰਗ ਚੱਲ ਰਹੀਆਂ ਨੇ। ਪਹਿਲਾਂ ਇੰਟੈਲੀਜੈਂਸ ਫੇਲ ਹੁੰਦੀ ਹੈ, ਸਿੱਧੂ ਮੂਸੇਵਾਲੇ ਦੀ ਰੇਕੀ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਇੱਕ ਬਹੁਤ ਵੱਡਾ ਇੰਟੈਲੀਜੈਂਸ ਫੇਲੀਅਰ ਸੀ। ਫਿਰ ਉਹਦੇ ਕਤਲ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਖਿਆਲਾ ਕਲਾਂ ਦੇ ਵਿੱਚ ਜਿਹੜੇ ਆ ਗੈਂਗਸਟਰ ਲੁਕੇਰੇ ਪੁਲਿਸ ਦੀਆਂ ਜਿਪਸੀਆਂ ਕੋਲ ਦੀ ਲੰਘਦੀਆਂ ਰਹੀਆਂ, ਪੁਲਿਸ ਨੂੰ ਪਤਾ ਨਹੀਂ ਲੱਗਿਆ। ਫਿਰ ਉਸ ਤੋਂ ਬਾਅਦ ਕੋਈ ਨਾਕੇਬੰਦੀ ਨਹੀਂ ਕੀਤੀ ਗਈ, ਕਿੰਨੇ ਥਾਣੇ ਉੱਥੇ ਝੁਨੀਰ, ਸਰਦੂਲਗੜ੍ਹ, ਮਾਨਸਾ, ਬਠਿੰਡਾ ਤੇ ਹੋਰ ਕਿੰਨੇ ਸ਼ਹਿਰਾਂ ਦੇ ਜਿਹੜੇ ਉੱਥੇ ਨੇੜੇ ਪੁਲਿਸ ਥਾਣੇ ਪੈਂਦੇ, ਤਕਰੀਬਨ ਉਹਦੇ 10 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹੀ 4-5 ਪੁਲਿਸ ਦੇ ਥਾਣੇ ਪੈ ਜਾਂਦੇ ਆ।
ਤਾਂ ਉੱਥੇ ਵੀ ਪੁਲਿਸ ਫੇਲ ਸਾਬਤ ਹੋਈ। ਤਾਂ ਹੁਣ ਦੀਪਕ ਟੀਨੂ ਦਾ ਪੁਲਿਸ ਕਸਟਡੀ ਦੇ ਵਿੱਚ ਭੱਜ ਜਾਣਾ, ਇਹ ਵੀ ਪੁਲਿਸ ਦੀ ਲਾਪਰਵਾਹੀ ਦੇ ਉੱਤੇ ਕਿੰਨੇ ਸਵਾਲ ਜਿਹੜੇ ਆ ਉਹ ਖੜੇ ਕਰਦਾ ਹੈ। ਖੈਰ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ, ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।